ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਂ ਟੌਰਨੀ ਟਰਕੀਆਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਜਿੰਦ ਕੌਰ, ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ, ਮਹਿੰਦਰ ਕੌਰ ਮੱਟੂ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ ਤੇ ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 21 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਚਲੇ ਗਏ ਤੇ ਆਪਾਂ ਸ਼ੁਰੂਆਤ ਕਰੀਏ ਇਸ ਵੇਲੇ ਦੀ ਇੱਕ ਬੜੀ ਅਹਿਮ ਖਬਰ ਤੋਂ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਹੜੀ ਖਬਰ ਕੌਮਾਂਤਰੀ ਹੈ ਸ਼ਰਮਾ ਜੀ, ਉਹ ਭਾਰਤ ਦੇ ਵਿੱਚ ਕਿਸੇ ਵੱਖਰੇ ਪਰਸਪੈਕਟਿਵ ਤੋਂ ਦੇਖੀ ਜਾਂਦੀ ਹੈ ਤੇ ਲਾਗੂ ਹੁੰਦੀ ਹੈ, ਅਮਲ ਹੁੰਦਾ, ਤੇ ਬਾਹਰ ਕੌਮਾਂਤਰੀ ਭਾਈਚਾਰੇ ਦੇ ਵਿੱਚ ਇੱਕ ਡਿਫਰੈਂਟ ਪਰਸਪੈਕਟਿਵ ਦੇ ਨਾਲ ਉਹ ਖਬਰ ਸਾਰੇ ਲੋਕਾਂ ਨੂੰ ਅਸਰਅੰਦਾਜ਼ ਕਰਦੀ ਹੈ। ਕੈਨੇਡਾ ਤੋਂ ਜਿਹੜੇ ਲੋਕ ਜਾ ਰਹੇ ਨੇ ਭਾਰਤ ਨੂੰ, ਉਹਨਾਂ ਦੀ ਸਖਤਾਈ, ਉਹਨਾਂ ਦੇ ਬਾਰੇ, ਜਾਂਚ ਦੇ ਬਾਰੇ ਆਪਾਂ ਗੱਲਬਾਤ ਕੀਤੀ ਸੀ। ਹੁਣ ਖਬਰ ਇਹ ਆ ਰਹੀ ਹੈ ਕਿ ਕੈਨੇਡਾ ਤੋਂ ਜਿਹੜੇ ਏਅਰਪੋਰਟ ਤੋਂ ਪਰਤਣ ਵਾਲੇ ਭਾਰਤੀ ਨੇ, ਉਹਨਾਂ ਨੂੰ ਸਖਤ ਜਾਂਚ ਪੜਤਾਲ ਦੇ ਵਿੱਚੋਂ ਲੰਘਣਾ ਪੈ ਰਿਹਾ। ਕਿਉਂ ਲੰਘਣਾ ਪੈ ਰਿਹਾ ਜੀ? ਉਹ ਹੈ ਤਾਂ ਇਸ ਦੇਸ਼ ਦੇ ਨਾਗਰਿਕ, ਇੱਥੋਂ ਹੀ ਗਏ ਨੇ। ਪ੍ਰਵੀਨ ਜੀ, ਆਪਾਂ ਲੰਘੇ 2 ਕੁ ਦਿਨ ਪਹਿਲਾਂ ਹੀ ਗੱਲ ਕਰਕੇ ਹਟੇ ਆ ਕਿ ਕੈਨੇਡਾ ਚੋਂ 12 ਲੱਖ ਜਿਹੜੇ ਪ੍ਰਵਾਸੀ ਕਾਮੇ ਨੇ ਉਹਨਾਂ ਨੂੰ ਤੋਰਿਆ ਜਾ ਸਕਦਾ। ਉਹ ਕੱਚੇ ਨੇ, ਇਲੀਗਲ ਨੇ, ਉਹ ਸਾਰੀ ਪ੍ਰਕਿਰਿਆ, ਜਾਂ ਫਿਰ 35-36 ਜਾਂ 38,000 ਦੇ ਦਾ ਬ੍ਰਾਂਟ ਵੀ ਜਾਰੀ ਹੋ ਗਏ। 2.5 ਲੱਖ ਤੋਂ ਵੱਧ ਫਾਈਲਾਂ ਪੈਂਡਿੰਗ ਪਈਆਂ ਨੇ PR ਵਾਲੀਆਂ। ਸੋ ਜਦੋਂ ਵੀ ਕੈਨੇਡਾ ਦੇ ਹਵਾਲੇ ਨਾਲ ਕੋਈ ਖਬਰ ਆਉਂਦੀ ਆ ਤਾਂ ਭਾਰਤ ਦੀ ਉਹਦੇ ਉੱਪਰ ਵੱਖਰੀ ਨਜ਼ਰ ਹੁੰਦੀ ਆ। ਸਰਕਾਰਾਂ ਦਾ ਆਪਣਾ ਸਿਸਟਮ ਚੱਲ ਰਿਹਾ, ਇਸ ਲਈ ਸਰਕਾਰਾਂ ਦਾ ਆਪਣੇ ਨਜ਼ਰੀਏ ਤੋਂ ਪਹਿਲੂ ਹੁੰਦਾ, ਪਰ ਭਾਰਤ ਵਾਸੀ ਜਿਨ੍ਹਾਂ ਦੇ ਜਵਾਕ ਉੱਧਰ ਨੇ, ਜਿਨ੍ਹਾਂ ਦੇ ਪਰਿਵਾਰ ਉੱਧਰ ਨੇ, ਜਿਨ੍ਹਾਂ ਦੇ ਆਉਣ ਜਾਣ ਉੱਧਰ ਹੈ, ਉਹ ਜਿਹਦਾ ਨਾਤਾ ਪੰਜਾਬ ਨਾਲ ਵੀ ਸਿੱਧੇ ਰੂਪ ਜੁੜਦਾ, ਉਹ ਫਿਰ ਫਿਕਰਮੰਦੀ ਵਾਲੇ ਨਜ਼ਰੀਏ ਤੋਂ ਕੈਨੇਡਾ ਕਿਨੂੰ ਦੇਖਦੇ ਨੇ। ਲੰਘੇ ਦਿਨੀ ਟਰਾਂਸਪੋਰਟ ਮੰਤਰੀ ਕੈਨੇਡਾ ਦੇ ਅਨੀਤਾ ਆਨੰਦ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਗੱਲ ਜਨਤਕ ਕੀਤੀ ਕਿ ਜਿਹੜੇ ਭਾਰਤ ਜਾ ਰਹੇ ਨੇ ਯਾਤਰੂ, ਜਿਨ੍ਹਾਂ ਨੇ ਕੈਨੇਡਾ ਦੇ ਵੱਖ-ਵੱਖ ਏਅਰਪੋਰਟ ਤੋਂ ਭਾਰਤ ਲਈ ਉਡਾਨਾਂ ਭਰਨੀਆਂ ਨੇ, ਉਹ ਵੱਧ ਸਮਾਂ ਪਹਿਲਾਂ ਜਾਣ। ਜੇ ਪਹਿਲਾਂ ਤੁਸੀਂ 2 ਘੰਟੇ 3 ਘੰਟੇ ਜਾਂਦੇ ਹੋ ਤਾਂ ਹੁਣ 4 ਘੰਟੇ ਪਹਿਲਾਂ ਵੀ ਜਾਓ। ਮਤਲਬ ਮੇਰੇ ਧਿਆਨ 'ਚ ਇਹ ਵੀ ਹੈ ਕਿ ਇੱਕ ਪਰਿਵਾਰ 5 ਘੰਟੇ ਪਹਿਲਾਂ ਗਿਆ ਸੀ ਤਾਂ ਵੀ ਉਹਦੀ ਫਲਾਈਟ ਛੁੱਟ ਗਈ। ਸੋ ਕਿਉਂਕਿ ਉੱਥੇ ਹੁਣ ਉਹਨਾਂ ਨੇ ਕਿਹਾ ਕਿ ਸਖਤੀ ਵਧਾਈ ਗਈ ਹੈ, ਖਾਸ ਕਰ ਭਾਰਤੀ ਉਡਾਨਾਂ ਦੇ ਲਈ ਸਖਤੀ ਵਧਾਈ ਹੈ। ਉੱਥੇ ਜਾਂਚ ਪੜਤਾਲ ਨੂੰ ਸਮਾਂ ਵੱਧ ਲੱਗੇਗਾ, ਇਸ ਲਈ ਤੁਸੀਂ ਚੇਚੇ ਤੌਰ ਤੇ ਸਮੇਂ ਸਿਰ ਜਾਓ, ਵੱਧ ਸਮਾਂ ਤੁਹਾਨੂੰ ਲੱਗ ਸਕਦਾ। ਹੁਣ ਇਹ ਗੱਲ ਇੰਨੀ ਕਹਿ ਕੇ ਮਤਲਬ ਕਿ ਜਿੱਥੋਂ ਛੱਡ ਦਿੱਤੀ ਗਈ ਤਾਂ ਉੱਥੋਂ ਇਹ ਲੱਗਿਆ ਕਿ ਲੋਕਾਂ ਦੇ ਮਨਾਂ 'ਚ ਇਹ ਗਿਆ ਕਿ ਲੈ ਵੀ ਭਾਰਤੀਆਂ ਦੇ ਖਿਲਾਫ ਕੁਛ ਕੀਤਾ ਜਾ ਰਿਹਾ, ਭਾਰਤੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਤੇ ਜੇ ਭਾਰਤੀ ਆਉਣਗੇ ਉਹਨਾਂ 'ਚ ਪੰਜਾਬ ਵੀ ਆਊਗਾ। ਹੁਣ ਆਪਾਂ ਜਦੋਂ ਆਮ ਵਰਤਾਰੇ 'ਚ ਦੇਖਦੇ ਹਾਂ ਪ੍ਰਵੀਨ ਜੀ, ਕਿ ਆਮ ਵਰਤਾਰੇ 'ਚ ਆਪਣੇ ਬੰਦਿਆਂ ਨੂੰ ਇਹੀ ਫਿਕਰ ਹੁੰਦਾ ਕਿ ਲੈ ਵੀ ਸਾਡੇ ਤਾਂ ਮੁੰਡੇ ਨੇ ਹਨਾ ਮੋਬਾਈਲ ਭੇਜਣਾ ਸੀ ਨਵਾਂ, ਹੈ ਨਾ, ਜਿਹੜਾ ਉਹ ਐਪਲ ਵਾਲਾ, ਉਹ ਕਿਤੇ ਉਹ ਨਾ ਕਢਾ ਲੈਣਾ, ਲੈ ਕੋਟੀਆਂ ਆਉਣੀਆਂ, ਜਰਾਬਾਂ ਆਉਣੀਆਂ, ਫਲਾਣਾ ਆਉਣਾ, ਹੈ ਨਾ। ਸੋ ਇਹੋ ਜਿਹਾ ਆਪਣੇ ਗਿਫਟ ਤੋਹਫੇ, ਹਰੇਕ ਨੂੰ ਆਪਣੇ ਪੱਧਰ ਤੱਕ ਦਾ ਫਿਕਰ ਹੈ। ਅੱਛਾ, ਜਿਹੜਾ ਇਹ ਸਭ ਦੇ ਦਰਮਿਆਨ ਕੋਈ ਮਾੜੀ ਮੋਟੀ ਚੀਜ਼ ਇੱਧਰ ਉੱਧਰ ਕਰਦਾ, ਉਹਨੂੰ ਉਸ ਤਰ੍ਹਾਂ ਦਾ ਫਿਕਰ ਹੈ। ਪਰ ਇਹ ਸਾਰੀ ਸਖਤੀ ਜਿਹੜੀ ਕੀਤੀ ਜਾ ਰਹੀ ਹੈ, ਉਹਦੇ ਵਿੱਚੋਂ ਪੰਜਾਬ ਦੇ ਮਾਪੇ, ਭਾਰਤ ਦੇ ਮਾਪੇ, ਆਮ ਵਰਗ, ਆਮ ਲੋਕ ਇਹਨੂੰ ਸਿਰਫ ਤੇ ਸਿਰਫ ਭਾਰਤ ਔਰ ਕੇਂਦਰ ਦੇ ਜਿਹੜਾ ਭਾਰਤ ਔਰ ਕੈਨੇਡਾ ਦੀ ਸਰਕਾਰਾਂ ਦੇ ਵਿਚਾਲੇ ਤਣਾਅ ਹੈ ਨਾ, ਉਸ ਤਣਾਅ ਚੋਂ ਦੇਖ ਰਹੇ ਨੇ ਕਿ ਉਸ ਤਣਾਅ ਚੋਂ ਪਨਪਿਆ। ਪਰ ਇਹਦਾ ਕਨੈਕਸ਼ਨ ਅਮਰੀਕਾ ਨਾਲ ਜੁੜਦਾ। ਅੱਛਾ, ਇਹ ਸਾਰੀ ਕਵਾਇਦ ਜਿਹੜੀ ਕੀਤੀ ਗਈ ਹੈ, ਇਹ ਅਨੀਤਾ ਆਨੰਦ ਵੱਲੋਂ ਸਪਸ਼ਟ ਨਾ ਕਰਨ ਕਰਕੇ ਜ਼ਿਆਦਾ ਵੱਡੀ। ਉਹਨਾਂ ਨੇ ਇੱਥੇ ਲਿਆ ਕੇ ਛੱਡਤੀ ਕਿ ਅਸੀਂ ਜਾਂਚ ਵਧਾਤੀ, ਸੁਰੱਖਿਆ ਦਸਤੇ ਵਧਾਤੇ, ਥੋੜੀ ਜਾਂਚ ਪੜਤਾਲ ਹੋਊਗੀ। ਔਰ ਜਾਂਚ ਪੜਤਾਲ ਵੀ ਇਸ ਕਦਰ ਹੈ ਪ੍ਰਵੀਨ ਜੀ ਕਿ ਉੱਥੇ ਬੰਦੇ ਨੂੰ ਜਾਂਚ ਕਰ ਲਿਆ ਜਾਂਦਾ, ਤੇ ਜੇ ਸ਼ੱਕ ਪੈ ਜਾਵੇ ਉਹਦੀ ਬੋਡੀ ਸਕੈਨਿੰਗ ਵੀ ਕਰ ਲਈ ਜਾਂਦੀ ਹੈ। ਠੀਕ ਹੈ ਜੀ। ਤੇ ਉਹ ਤੋਂ ਬਾਅਦ ਉਹਨੂੰ ਜਹਾਜ਼ 'ਚ ਬਿਠਾ ਵੀ ਦਿੱਤਾ ਜਾਂਦਾ, ਔਰ ਸਮਾਨ ਕਈ ਵਾਰ ਦੂਜੇ ਦਿਨ ਜਾਂਦਾ।
ਕਿਉਂਕਿ ਸਮਾਨ ਦੀ ਜਾਂਚ ਨੂੰ ਇੰਨਾ ਸਮਾਂ ਲੱਗ ਰਿਹਾ ਹੁੰਦਾ ਕਿ ਜਹਾਜ਼ ਉਡਾ ਦਿੱਤਾ ਜਾਂਦਾ ਤੇ ਸਮਾਨ ਰਹਿ ਜਾਂਦਾ। ਉਹ ਬੜੀ ਬਰੀਕੀ ਨਾਲ ਜਾਂਚ ਹੋ ਰਹੀ ਆ, ਔਰ ਇਸ ਦਾ ਫਿਰ ਡਰ ਤਾਂ ਭੈ ਤਾਂ ਜਾਣਾ ਹੀ ਆ ਲੋਕਾਂ 'ਚ ਨਾ। ਉਹ ਸ਼ੰਕੇ ਸ਼ੁਬੇ ਪੈਦਾ ਹੀ ਹੋਣੇ ਆ ਕਿ ਹਾਂ ਇਹਦਾ ਮਤਲਬ ਜੀ ਰਿਸ਼ਤਾ ਨਹੀਂ ਟਰੂਡੋ ਦਾ ਔਰ ਮੋਦੀ ਦਾ ਹੁਣ ਚੰਗਾ ਉਹਦੇ ਕਰਕੇ। ਪਰ ਇਹਦੇ ਪਿੱਛੇ ਅਮਰੀਕਾ ਵਾਲਾ ਕਨੈਕਸ਼ਨ ਇਹ ਹੈ ਕਿ ਪਿਛਲੇ ਦਿਨੀ ਗੁਰਪਤਵੰਤ ਪੰਨੂ ਵੱਲੋਂ ਜਿਵੇਂ ਧਮਕੀਆਂ ਆਈਆਂ ਕਿ ਉਡਾਨਾਂ ਉਡਾਈਆਂ ਜਾ ਸਕਦੀਆਂ, ਜਹਾਜ਼ ਧਮਾਕੇ ਹੋ ਸਕਦੇ ਆ, ਇਹ ਉਸ ਡਰ 'ਚੋਂ ਸੁਰੱਖਿਆ ਬਣਦੀ ਹੈ। ਉਸ ਡਰ 'ਚੋਂ ਉਹ ਵਧਾਈ ਹੈ, ਉਹਨਾਂ ਨੂੰ ਇਹ ਲੱਗਦਾ ਕਿ ਕੋਈ ਵੀ ਹਾਦਸਾ ਜੇ ਵਾਪਰ ਗਿਆ ਤਾਂ ਉਹ ਵੱਡਾ ਪਹਿਲੂ ਬਣ ਜਾਊਗਾ। ਇਸ ਲਈ ਉਹ ਹਰ ਯਾਤਰੂ ਦਾ ਸਮਾਨ ਤੇ ਹਰ ਯਾਤਰੂ ਨੂੰ ਪੂਰੀ ਸਕੈਨਿੰਗ ਚੋਂ ਲੰਘਾ ਰਹੇ ਆ। ਪਰ ਜਿਵੇਂ ਆਪਾਂ ਸਿੰਪਲ ਜੀ ਉਦਾਹਰਨ ਲਈਏ ਕਿ ਪੰਜਾਬ 'ਚ ਮੰਨ ਲਓ ਕੋਈ ਸੂਚਨਾ ਮਿਲ ਗਈ ਪੁਲਿਸ ਨੂੰ ਜਾਂ ਏਜੰਸੀਆਂ ਨੂੰ ਕਿ ਵੀ ਆਹ ਬੜੀ ਧਰਨੇ ਲੰਘਣਾ, ਆਹ ਬੜਾ ਸਮਾਨ ਲੰਘਣਾ, ਪੈਸਾ ਲੰਘਣਾ, ਜਾਂ ਕੋਈ ਮੰਨ ਲਓ ਕੋਈ ਖੇਪ ਲੰਘਣੀ ਹੈ, ਤਾਂ ਉਹ ਨਾਕਾ ਲਾ ਲੈਣ। ਉਸ ਨਾਕੇ 'ਚੋਂ ਖੇਪ ਵਾਲਾ ਫਸੇ ਨਾ ਫਸੇ, ਪਰ ਮਾਤੜ ਕਈ ਫਸ ਜਾਂਦੇ ਨੇ, ਕੋਈ 1 ਬੋਤਲ ਵਾਲਾ, ਕੋਈ 2 ਬੋਤਲ ਵਾਲਾ, ਹੈ ਨਾ, ਕੋਈ ਮਾੜਾ ਮੋਟੇ ਵਾਲਾ। ਸੋ ਇਸ ਪ੍ਰਕਿਰਿਆ ਦੇ ਵਿੱਚ, ਇਸ ਸਖਤੀ ਦੇ ਵਿੱਚ ਇਹ ਵੀ ਵਾਚਿਆ ਜਾਣ ਲੱਗ ਪਿਆ ਕਿ ਜਿਹੜੇ ਕੈਨੇਡਾ ਤੋਂ ਲੋਕ ਜਾਣਗੇ, ਜਿਹੜੇ ਕੈਨੇਡਾ ਦੀ ਏਅਰਪੋਰਟ ਤੋਂ ਭਾਰਤ ਨੂੰ ਉਡਣਗੇ, ਉਹਨਾਂ ਦਾ ਇੱਥੇ ਟਰੈਪ ਰਿਕਾਰਡ ਕਿਹੋ ਜਿਹਾ, ਇਹ ਵੀ ਨਾਲ ਜਾਂਚਿਆ ਜਾ ਰਿਹਾ ਹੁਣ। ਕਿਉਂਕਿ ਉਸੇ ਕੜੀ ਚੋਂ ਦੇਖਣਾ ਨਾ ਕਿ ਇਹ ਤਾਂ ਨਹੀਂ ਕਿਸੇ ਧਰਮ ਨਾਲ ਖੜਾ। ਕਿਉਂਕਿ ਪਿਛਲੇ ਦਿਨੀ ਜੋ ਕੁਝ ਵਾਪਰਿਆ, ਕੋਈ ਮੰਦਿਰ ਵਾਲੇ ਪਾਲੇ 'ਚ ਖੜ ਕੇ ਦੂਏ ਧਰਮ ਵਾਲੀ ਬੋਲ ਰਿਹਾ ਸੀ, ਕੋਈ ਗੁਰਦੁਆਰੇ ਵਾਲੇ ਪਾਲੇ 'ਚ ਖੜ ਕੇ ਦੂਏ ਧਰਮ ਵਾਲੀ ਬੋਲ ਰਿਹਾ ਸੀ, ਕੋਈ ਧਰਨਿਆਂ 'ਚ ਵਿਦਿਆਰਥੀਆਂ ਵਾਲੇ ਧਰਨਿਆਂ 'ਚ ਜਾ ਰਿਹਾ ਸੀ, ਕਿਸਾਨਾਂ ਵਾਲੇ ਧਰਨੇ ਜਾ ਰਿਹਾ ਸੀ। ਸੋ ਹੁਣ ਉਸ ਪਹਿਲੂ ਤੋਂ ਵੀ ਸਾਰਿਆਂ ਦਾ ਰਿਕਾਰਡ ਚੈੱਕ ਹੋਣ ਲੱਗ ਪਿਆ ਕਿ ਹਾਂ ਇਹ ਤਾਂ ਕਨੈਕਸ਼ਨ ਕਿਤੇ ਇਹੋ ਜਿਹੀ ਧਰਮ ਨਾਲ ਤਾਂ ਨਹੀਂ ਜੁੜਦਾ। ਉਹ ਸਾਰਿਆਂ ਦੇ ਵਿੱਚ ਵੀ ਫਿਰ ਆਪਣੇ ਜਦੋਂ ਵੱਡੀ ਗਿਣਤੀ 'ਚ ਆਪਣੇ ਲੋਕ ਆਉਣਗੇ ਤਾਂ ਜਾਂਚ ਵੀ ਆਪਣੀ ਆਪ ਫਸਣਗੇ, ਤੇ ਉਹ ਜਾਂਚ ਜਦੋਂ ਸਮਾਂ ਵੱਧ ਲੱਗਦਾ ਤਾਂ ਉਹਦੇ ਨਾਲ ਫਿਰ ਉਹ ਤਣਾਅ ਵੱਧਦਾ, ਤੇ ਤਣਾਅ ਦੇ ਵਿੱਚੋਂ ਫਿਰ ਅਜਿਹੀਆਂ ਖਬਰਾਂ ਬਾਹਰ ਆਉਣ ਲੱਗ ਜਾਂਦੀਆਂ ਕਿ ਜੀ ਇਹ ਤੰਗ ਕਰਦੇ ਨੇ, ਪਰੇਸ਼ਾਨ ਕਰਦੇ ਨੇ। ਸੋ ਇਹ ਸਾਰੀ ਦੇ ਪਿੱਛੇ ਪਹਿਲੂ ਇਹ ਸੀਗਾ ਕਿ ਕਿਤੇ ਕੋਈ ਉਡਾਨ ਦੇ ਵਿੱਚ ਕੋਈ ਅਜਿਹੀ ਵਸਤੂ ਨਾ ਚਲੀ ਜਾਵੇ ਜਿਹਦੇ ਨਾਲ ਉਡਾਨ ਨੂੰ ਉਡਾ ਦਿੱਤਾ ਜਾਵੇ, ਜਾਂ ਕੋਈ ਧਮਾਕਾ ਕਰ ਦਿੱਤਾ ਜਾਵੇ, ਜਾਂ ਕੋਈ ਕਿਸੇ ਨੂੰ ਧਮਕਾਇਆ ਜਾਵੇ। ਉਸ ਪ੍ਰਕਿਰਿਆ 'ਚ ਜਿਹੜੀ ਜਾਂਚ ਸ਼ੁਰੂ ਹੋਈ ਉਹ ਇੱਥੇ ਲਿਆ ਕੇ ਖੜੀ ਹੋ ਗਈ ਕਿ ਸ਼ਾਇਦ ਇਹ 2 ਮੁਲਕਾਂ ਦੇ ਰਸਤਿਆਂ ਕਰਕੇ ਆ। ਮਤਲਬ ਚਾਹੀਦਾ ਸੀ ਕੈਨੇਡਾ ਸਰਕਾਰ ਨੂੰ ਕਿ ਉਹ ਇਸ ਜਾਂਚ ਦੇ ਦਾਇਰੇ ਨੂੰ ਸਪਸ਼ਟ ਕਰਦੀ, ਪਰ ਉਹ ਸਪਸ਼ਟ ਨਹੀਂ ਕਰ ਸਕੇ। ਉਹਦੇ ਨਾਲ ਸ਼ੰਕੇ ਸ਼ੁਬੇ ਹੋ ਗਏ। ਔਰ ਜਿਹੜੇ ਵੀ ਆਪਣੇ ਸਰੋਤੇ ਸੁਣਦੇ ਆ, ਜੇਕਰ ਉਹਨਾਂ ਦੇ ਕੋਈ ਰਿਸ਼ਤੇ ਨਾਤੇਦਾਰ ਭੈਣ ਭਰਾ ਕੈਨੇਡਾ ਦੇ ਕਿਸੇ ਵੀ ਏਅਰਪੋਰਟ ਤੋਂ ਭਾਰਤ ਆਉਣ ਲਈ ਤਿਆਰੀ 'ਚ ਨੇ, ਤਾਂ ਉਹ ਹੁਣ 5 ਘੰਟਿਆਂ ਤੋਂ ਵੀ ਵੱਧ ਸਮਾਂ ਪਹਿਲਾਂ ਉੱਥੇ ਪਹੁੰਚਣ, ਤਾਂ ਸਹੀ ਤਰੀਕੇ ਨਾਲ ਲੰਘਿਆ ਜਾਏਗਾ ਜੀ। ਹਾਂ, ਸਹੀ ਬੰਦੇ ਲਈ ਕੋਈ ਖਤਰਾ ਨਹੀਂ ਜੀ। ਅਗਲੀ ਖਬਰ ਦੇ ਵੱਲ ਵਧੀਆ। ਅਗਲੀ ਖਬਰ ਵੀ ਜਿਵੇਂ ਤੁਸੀਂ ਅਮਰੀਕਾ ਦਾ ਜ਼ਿਕਰ ਕੀਤਾ ਤੇ ਅਮਰੀਕਾ ਦੇ ਨਾਲ ਹੀ ਜੁੜਦੀ ਹੈ। ਅਡਾਨੀ ਕਹਿੰਦੇ ਘਿਰ ਗਿਆ ਅਮਰੀਕਾ ਦੇ ਵਿੱਚ, ਤੇ ਭਾਜਪਾ ਫਿਰ ਭਾਰਤ ਦੇ ਵਿੱਚ ਘਿਰਨੀ ਸੀਗੀ ਜੀ। ਬਿਲਕੁਲ ਜੀ। ਅਡਾਨੀ ਤੇ ਭਾਜਪਾ ਨੂੰ ਅੱਡ ਕਰਕੇ ਦੇਖਦਾ ਕੌਣ ਹੈ? ਸਹੀ। ਇਹ ਇੱਕੋ ਸਿੱਕੇ 'ਚ ਤੁਲਦੇ ਨਜ਼ਰ ਆਉਂਦੇ ਹਨ। ਤੋ ਅਚਾਨਕ ਉਭਾਰ ਹੋਣਾ, ਸਰਕਾਰ ਦਾ ਆਉਣਾ ਤੇ ਅਡਾਨੀ ਦਾ ਚਮਕਣਾ, ਹੈ ਨਾ, ਉਹ ਸਾਰੀਆਂ ਚੀਜ਼ਾਂ ਨੇ ਸਵਾਲ ਤਾਂ ਖੜੇ ਕਰਨੇ ਹੀ ਨੇ। ਠੀਕ ਹੈ, ਸਾਰੀਆਂ ਧਿਰਾਂ ਜਿਨ੍ਹਾਂ ਨੇ ਵੀ ਸੱਤਾ ਸੁੱਖ ਮਾਣਿਆ ਉਹ ਕਿਸੇ ਨਾ ਕਿਸੇ ਕਾਰੋਬਾਰੀਆਂ ਦੇ ਨਾਲ, ਉਦਯੋਗਪਤੀਆਂ ਦੇ ਨਾਲ ਨੇੜੇ ਲੱਗ ਕੇ ਚੱਲੇ ਨੇ। ਪਰ ਇਹ ਮਾਮਲਾ ਇੱਕ ਵੱਖਰੇ ਤਰ੍ਹਾਂ ਦਾ ਮਾਮਲਾ ਹੈ। ਅਡਾਨੀ ਹੋਰੀ ਜਿਹੜੀ ਸੋਲਰ ਐਨਰਜੀ ਹੈ ਉਹਦੇ ਕੰਟਰੈਕਟ ਹਾਸਲ ਕਰਨ ਦੇ ਲਈ ਭਾਰਤ ਦੇ 4 ਸੂਬਿਆਂ ਦੇ ਵਿੱਚ ਬਿਜਲੀ ਵਾਲੀਆਂ ਕੰਪਨੀਆਂ ਨਾਲ ਇਹ ਕੰਟਰੈਕਟ ਨੂੰ ਸਿਰੇ ਚਾੜਨ ਦੇ ਲਈ, ਉੱਥੇ ਉਹ ਪ੍ਰੋਜੈਕਟ ਲਾਉਣ ਦੇ ਲਈ, ਹੈ ਨਾ, ਭਾਰਤੀ ਅਧਿਕਾਰੀਆਂ ਨੂੰ ਰਿਸ਼ਵਤ ਦਿੰਦੇ ਨੇ। ਪਰ ਕੇਸ ਚੱਲ ਰਿਹਾ ਅਮਰੀਕਾ 'ਚ, ਹੈ ਨਾ। 8 ਬੰਦੇ ਉਹਦੇ ਵਿੱਚ ਨਾਮਜ਼ਦ ਨੇ, ਖੁਦ ਗੌਤਮ ਅਡਾਨੀ ਸਣੇ, ਉਹਦੇ ਭਤੀਜੇ ਸਣੇ, ਤੇ ਉਹਨਾਂ ਤੇ ਰਿਸ਼ਵਤਖੋਰੀ ਦਾ ਤੇ ਧੋਖਾਧੜੀ ਦਾ ਮਾਮਲਾ ਹੈ। ਉਹ ਮਾਮਲਾ ਵੀ $265 ਮਿਲੀਅਨ ਆ ਲਗਭਗ। ਹਾਂਜੀ, $265 ਮਿਲੀਅਨ, ਮੇਰਾ ਖਿਆਲ 2100-2200 ਕਰੋੜ ਰੁਪਈਆ ਲਗਭਗ ਬਣਦਾ। ਸੋ 2100-2200 ਕਰੋੜ ਦਾ ਇਹ ਘਪਲਾ, ਤੇ ਇਹਦੇ ਵਿੱਚੋਂ ਕਹਿੰਦੇ ਜਿਹੜਾ ਮੁਨਾਫਾ ਸੀ $2 ਅਰਬ ਤੋਂ ਵੱਧ ਦਾ ਕਮਾਉਣਾ ਸੀ। ਤੇ ਇਹ ਜਿਹੜੀ ਰਿਸ਼ਵਤ ਦਿੱਤੀ ਜਾਣੀ ਆ ਉਹਦੇ 20 ਗੁਣਾ 30 ਗੁਣਾ ਪਤਾ ਨਹੀਂ ਕਿੰਨੇ ਗੁਣਾ ਉਹ ਮੁਨਾਫਾ ਬਣ ਜਾਣਾ ਸੀ। ਸੋ ਉਸ ਹਵਾਲੇ ਨਾਲ ਇਹ ਖਬਰ ਵੱਡੀ ਬਣ ਗਈ। ਪਰ ਇਹਦਾ ਅਮਰੀਕਾ ਨਾਲ ਕਨੈਕਸ਼ਨ, ਕਹਿੰਦੇ ਕਿ ਜਿਹੜੀ ਇਨਵੈਸਟਮੈਂਟ ਸੀ ਉਹ ਬਾਇਆ ਅਮਰੀਕਾ ਹੋ ਰਹੀ ਸੀ। ਸਪਾਂਸਰ ਜਿਵੇਂ ਆਪਾਂ ਕਹਿੰਦੇ ਉਹ ਜਿਹੜੇ ਲੱਭੇ ਜਾ ਰਹੇ ਸੀ ਉਹ ਅਮਰੀਕਾ ਵਾਲੇ ਸੀ। ਇਸ ਲਈ ਅਮਰੀਕਾ ਵਾਲੀ ਕੜੀ ਵਿੱਚ ਆਈ, ਤੇ ਫਿਰ ਜਿਹੜੀ ਸਟੇਟ ਅਟਾਰਨੀ ਆਫਿਸ ਹੈ ਉਹਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਆ ਗਈ ਕਿ ਭਾਰਤੀ ਅਧਿਕਾਰੀਆਂ ਨੂੰ ਏਦਾਂ ਦਾ ਰਿਸ਼ਵਤ ਦਿੱਤੀ ਜਾ ਰਹੀ ਹੈ। ਉਹ ਨਿਊਯਾਰਕ ਦੀ ਫੈਡਰਲ ਕੋਰਟ ਦੇ ਵਿੱਚ ਇਹ ਮਾਮਲਾ ਚਲਾ ਗਿਆ। ਹੁਣ ਇਸ ਪਹਿਲੂ ਤੇ ਅਡਾਨੀ ਦੇ ਹਵਾਲੇ ਨਾਲ ਅੱਜ ਜੋ ਖਬਰਾਂ ਦੁਨੀਆ ਭਰ 'ਚ ਨਸ਼ਰ ਹੋਈਆਂ ਪ੍ਰਵੀਨ ਜੀ, ਹਾਂਜੀ, ਉਹਦੇ ਨਾਲ ਕਿਹਦੇ ਅਕਸ ਨੂੰ ਢਾਹ ਲੱਗੀ? ਭਾਰਤ ਮੁਲਕ ਦੇ।
ਤੇ ਉਸ ਅਕਸ ਨੂੰ ਜਿਹੜੀ ਢਾਹ ਲੱਗੀ ਆ ਉਹਨੂੰ ਬਚਾਉਣ ਦਾ ਕੰਮ ਕਿਹਨੇ ਕਰਨਾ ਸੀ? ਭਾਰਤ ਸਰਕਾਰ ਨੇ। ਸਰਕਾਰ ਨੇ ਬਿਲਕੁਲ। ਭਾਰਤ ਸਰਕਾਰ, ਪਹਿਲਾ ਬਿਆਨ ਭਾਰਤ ਸਰਕਾਰ ਦਾ ਹੋਣਾ ਚਾਹੀਦਾ ਸੀ। ਉਹ ਸਾਹਮਣੇ ਆ ਕੇ ਕਹਿੰਦੀ ਕਿ ਅਡਾਨੀ ਨੂੰ ਅਸੀਂ ਬਖਸ਼ਦੇ ਨਹੀਂ, ਅਸੀਂ ਉਹਦੀ ਪੂਰੇ ਪੋਤੜੇ ਫਰੋਲਾਂਗੇ, ਅਸੀਂ ਕਰਾਂਗੇ ਜਾਂਚ। ਪਰ ਇੱਥੇ ਤਾਂ ਤੁਸੀਂ ਪਰਦੇ ਲੈ ਕੇ ਖੜੀਆਂ ਹੋ ਗਈਆਂ ਸਰਕਾਰਾਂ ਉਹਨੂੰ ਢੱਕਣ ਦੇ ਲਈ। ਮਤਲਬ ਸੋ ਕਾਲਡ ਸਾਡੇ ਰਾਸ਼ਟਰੀ ਚੈਨਲ ਇਸ ਖਬਰ ਤੋਂ ਪਾਸਾ ਵੱਟਦੇ ਨਜ਼ਰ ਆਏ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਹੈ ਨਾ। ਤੇ ਜਿਹੜੇ ਲੀਡਰ ਅਡਾਨੀ ਨੂੰ ਸਵਾਲ ਕਰ ਰਹੇ ਸੀ, ਜਿਹੜੀਆਂ ਸੰਸਥਾਵਾਂ ਅਡਾਨੀ ਦੇ ਇਸ ਘਟਨਾਕ੍ਰਮ ਤੇ ਸਵਾਲ ਕਰ ਰਹੀਆਂ ਸੀ, ਹੈ ਨਾ, ਉਹਨਾਂ ਦੇ ਉੱਤੇ ਭਾਜਪਾ ਤੇ ਉਹਨਾਂ ਦੇ ਬੁਲਾਰੇ ਹਮਲਾਵਰ ਹੋ ਰਹੇ ਸੀ। ਮਤਲਬ ਬਿਆਨ ਤਾਂ ਤੁਹਾਡਾ ਇਹ ਆਉਣਾ ਚਾਹੀਦਾ ਸੀ ਕਿ ਅਡਾਨੀ ਦੀ ਜਾਂਚ ਹੋਊਗੀ ਜੀ, ਉਹਦੇ ਖਾਤਿਆਂ ਦੀ ਜਾਂਚ ਹੋਊਗੀ ਜੀ, ਅਸੀਂ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਾਂਗੇ ਜੀ, ਜਿਨ੍ਹਾਂ ਨੇ ਵੀ ਕਪੜੇ ਕੀਤੇ ਨੇ ਜੀ। ਸਫਾਈ ਕੀ ਦਿੱਤੀ ਜਾ ਰਹੀ ਸੀ ਕਿ ਜਿਹੜੇ 8 ਸੂਬਿਆਂ, ਜਿਹੜਾ 4 ਸੂਬਿਆਂ ਦੇ ਵਿੱਚ ਇਹ ਲੱਗਣੀ ਸੀ ਜੀ, ਸੋਲਰ એનર્ਜੀ ਵਾਲੇ ਕੰਟਰੈਕਟ ਹੋਣੇ ਸੀ ਜੀ, ਜਿਹ ਉੜੀਸਾ ਹੈ, ਤਾਮਿਲਨਾਡੂ, ਛੱਤੀਸਗੜ੍ਹ, ਜੰਮੂ ਕਸ਼ਮੀਰ, ਉੱਥੇ ਤਾਂ ਭਾਜਪਾ ਦੀ ਸਰਕਾਰ ਹੈ। ਇਹ ਕੋਈ ਤਰਕ ਹੈ? ਮਤਲਬ ਅਮਰੀਕਾ ਚੋਂ ਇਨਵੈਸਟਮੈਂਟ ਹੋ ਰਹੀ ਆ ਔਰ ਭਾਰਤ ਮੁਲਕ ਦੇ ਹਵਾਲੇ ਨਾਲ ਇੱਕ ਸੋਲਰ એનર્ਜੀ ਵਾਲੇ ਪ੍ਰੋਜੈਕਟ ਤੇ ਕੰਟਰੈਕਟ ਹੋ ਰਿਹਾ। ਇਹ ਕੰਟਰੈਕਟ ਸੂਬਾ ਸਰਕਾਰਾਂ ਕਰਨਗੀਆਂ। ਸਹੀ ਸਹੀ। ਇਹਦੇ ਵਿੱਚ NOC ਲੈਣੀ ਹੈ, ਸਾਰੇ ਪ੍ਰੋਜੈਕਟ ਪਾਸ ਕਰਨੇ ਆ, ਸਾਰੀ ਪ੍ਰਕਿਰਿਆ ਚੋਂ ਲੰਘਣਾ ਹੈ, ਉਹ ਭਾਰਤ ਸਰਕਾਰ ਦੇ ਦਫ਼ਤਰਾਂ 'ਚ ਹੀ ਹੋ ਕੇ ਜਾਣਾ ਸਾਰਾ ਕੁਝ। ਸੂਬਿਆਂ ਦੀ ਸਰਕਾਰਾਂ ਦੀ ਭੂਮਿਕਾ ਕੀ ਆ ਗਈ? ਹਾਂ, ਜਦੋਂ ਲੋਕਲ ਲੈਵਲ ਤੇ ਤੁਹਾਡਾ ਕੰਮ ਅੱਗੇ ਵਧੂਗਾ ਫਿਰ ਉੱਥੇ ਵਾਲਾ ਪਹਿਲੂ ਹੈ। ਇਸ ਲਈ ਕਹੇ ਕਿ ਭਾਰਤ ਸਰਕਾਰ ਨਿਆਣਾ ਨਾ ਸਮਝੇ ਕਿਸੇ ਨੂੰ ਕਿ ਤੁਸੀਂ ਸੂਬਿਆਂ ਦੇ ਸਿਰ ਤੇ ਕਹਿ ਦਿੰਦੇ ਕਿ ਉੱਥੇ ਸਾਡੀ ਸਰਕਾਰ ਥੋੜਾ, ਇਸ ਲਈ ਸਾਰਾ ਕੁਝ ਹੋ ਗਿਆ। ਮੈਂ ਕਹਿੰਦਾ ਜੇ ਨਹੀਂ ਹੈ ਤੁਹਾਡੀ ਸਰਕਾਰ ਤਾਂ ਵੀ, ਜੇ ਤੁਹਾਡੀ ਸਰਕਾਰ ਹੈ ਤਾਂ ਵੀ, ਪਰ ਭਾਰਤ 'ਚ ਤੁਹਾਡੀ ਸਰਕਾਰ ਹੈ, ਪੂਰੇ ਦਾਗ ਭਾਰਤ ਦੇ ਮੱਥੇ ਤੇ ਲੱਗ ਰਹੇ ਨੇ। ਤੁਸੀਂ ਕਾਰਵਾਈ ਕਰਨੀ ਸੀ ਅਡਾਨੀ ਦੇ ਖਿਲਾਫ। ਪਰ ਤੁਸੀਂ ਤਾਂ ਕਹਿ ਰਹੇ ਹੋ ਜੀ ਆਹ ਪੁੱਛਣ ਵਾਲੇ ਕੌਣ, ਆਹ ਵਿਰੋਧੀ ਬੋਲਣ ਵਾਲੇ ਕੌਣ, ਆਹ ਮੀਡੀਆ ਪੁੱਛਣ ਵਾਲਾ ਕੌਣ ਜੀ, ਹੈ ਨਾ। ਇਸ ਲਈ ਇਹ ਸਿੱਧਾ ਸਪਸ਼ਟ ਹੈ ਕਿ ਜੇ ਉੱਥੇ ਅਡਾਨੀ ਦੀ ਫਜ਼ੀਅਤ ਹੋ ਰਹੀ ਹੈ ਤਾਂ ਇੱਥੇ ਕੇਂਦਰ ਸਰਕਾਰ ਦੀ ਫਜ਼ੀਅਤ ਹੋਣ ਲੱਗ ਪਈ। ਪਰ ਬਸ਼ਰਮਾ ਨੂੰ ਕੀ, ਬਸ਼ਰਮਾ ਡੁੱਲੀ ਦਾਲ ਕਹਿੰਦੇ, ਅਸੀਂ ਤਾਂ ਹੀ ਲਿਟ ਖਾਂਦੇ ਹਾਂ, ਕੋਈ ਗੱਲ ਨਹੀਂ ਜੀ। ਬਿਲਕੁਲ ਬਿਲਕੁਲ। ਦੇਖੋ ਪਹਿਲਾਂ ਵੀ ਆਪਾਂ ਦੇਖਿਆ ਸ਼੍ਰੀਲੰਕਾ ਦੇ ਵਿੱਚ, ਹੋਰ ਦੇਸ਼ਾਂ ਦੇ ਵਿੱਚ ਅਡਾਨੀ ਦੇ ਬਾਰੇ ਸਰਕਾਰ ਨੂੰ ਕਾਫੀ ਕਿਰਕਰੀ ਝੱਲਣੀ ਪਈ ਆ। ਇਹ ਤਾਂ ਜੀ ਆਪਾਂ ਪਿਛਲੇ ਦਿਨੀ ਉਹ ਗੱਲ ਕਰਕੇ ਹਟੇ ਆ, ਸ਼ਾਇਦ ਇੱਕ ਮੁਲਕ ਦੇ ਰਾਸ਼ਟਰਪਤੀ ਨੇ ਸ਼ਿਕਾਇਤ ਕੀਤੀ ਮੋਦੀ ਜੀ ਕੋਲ ਕਿ ਜੀ ਆਹ ਹੋ ਰਿਹਾ ਤੁਹਾਡੇ ਅਡਾਨੀ ਦੇ ਰਾਹੀਂ ਤੇ ਅਸੀਂ ਨਹੀਂ ਉਹ ਪ੍ਰੋਜੈਕਟਾਂ ਨੂੰ ਹਾਮੀ ਭਰਨੀ, ਅਸੀਂ ਨਹੀਂ। ਪਤਾ ਲੱਗ ਰਿਹਾ ਸੀਗਾ ਕਿ ਭਾਰਤ ਸਰਕਾਰ ਹੀ ਦਬਾਅ ਬਣਾ ਰਹੀ ਸੀ ਉਸ ਮੁਲਕ ਤੇ ਕਿ ਇਹ ਪ੍ਰੋਜੈਕਟ। ਤੇ ਦੂਏ ਪਾਸੇ ਕੀਨੀਆ ਦੇ 에ਅਰਪੋਰਟ ਦੇ ਉੱਤੇ ਇਹਨਾਂ ਦਾ ਉਹ ਹੈਗਾ, ਉੱਥੇ 에ਅਰਪੋਰਟ ਦੇ ਉੱਤੇ ਊਰਜਾ ਨਾਲ ਲੈ ਕੇ ਪ੍ਰੋਜੈਕਟ ਊਰਜਾ ਸਪਲਾਈ ਦਾ ਕੀਨੀਆ ਨੇ ਰੱਦ ਕਰਤਾ। ਬਿਲਕੁਲ ਬਿਲਕੁਲ। ਕੀਨੀਆ ਤੇ ਆਸਟ੍ਰੇਲੀਆ 'ਚ ਤਾਂ ਬਹੁਤ ਪੁਰਾਣੇ ਅਡਾਨੀ ਦੇ ਵਿਰੁੱਧ ਪ੍ਰੋਟੈਸਟ ਹੋ ਰਹੇ ਨੇ ਜੀ। ਅਗਲੀ ਖਬਰ ਜੀ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਆਪਾਂ ਗੱਲ ਕਰੀਏ ਇੱਕ ਬੜੇ ਹੀ ਅਹਿਮ ਪੰਥਕ ਮਸਲੇ ਦੀ, ਔਰ ਜਿਨ੍ਹਾਂ ਦਿਨਾਂ ਦੇ ਦਰਮਿਆਨ, ਜਿਸ ਟਾਈਮਿੰਗ ਦੇ ਦਰਮਿਆਨ ਇਹ ਮਸਲੇ ਖੜੇ ਹੋ ਰਹੇ ਨੇ, ਉਸ ਟਾਈਮਿੰਗ ਦੇ ਦਰਮਿਆਨ ਸਾਡੇ ਜਦੋਂ ਆਪਾਂ ਪੰਥਕ ਖਬਰਾਂ ਦੀ ਗੱਲ ਕਰਦੇ ਹਾਂ, ਸਾਨੂੰ ਉਹ ਸਹਿਜਤਾ, ਉਹ ਗੰਭੀਰਤਾ, ਉਹ ਸੰਜੀਦਗੀ ਨਜ਼ਰ ਨਹੀਂ ਆਉਂਦੀ। ਜਿਹੜੀ ਚਰਚਾ ਸੋਸ਼ਲ ਮੀਡੀਆ ਤੇ ਕਹਿ ਲਓ ਜਾਂ ਹੋਰ ਕੋਈ ਚੀਜ਼ਾਂ ਦੇ ਉੱਤੇ, ਉਹ ਹੋਰਨਾਂ ਪਾਤਰਾਂ ਦੀ ਹੁੰਦੀ ਹੈ। ਇਹਨਾਂ ਖਬਰਾਂ ਜਿਹੜੀਆਂ ਕਿ ਪੰਜਾਬ ਦੇ ਵਕਾਰ ਦੇ ਨਾਲ ਵੀ ਜੁੜੀਆਂ ਨੇ, ਕਿਉਂਕਿ ਪੰਥ ਦੇ ਵਕਾਰ ਦੇ ਨਾਲ ਤਾਂ ਜੁੜੀਆਂ ਹੈਗੀਆਂ ਹੀ ਨੇ, ਪੰਜਾਬ ਦੇ ਵਕਾਰ ਦੇ ਨਾਲ, ਪੰਜਾਬ ਦੇ ਧਾਰਮਿਕ ਇਤਿਹਾਸ ਦੇ ਨਾਲ ਵੀ ਜੁੜੀਆਂ ਨੇ, ਪਰ ਉਨੀ ਗੰਭੀਰਤਾ ਆਪਾਂ ਨੂੰ ਇਹਨਾਂ ਖਬਰਾਂ ਦੇ ਬਾਬਤ ਪੰਜਾਬੀਆਂ ਦੀ, ਸਿੱਖ ਹਲਕਿਆਂ ਦੀ ਵੀ ਨਜ਼ਰ ਨਹੀਂ ਆਉਂਦੀ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੇ ਇੱਕ ਵਾਰੀ ਫਿਰ ਤੋਂ ਅਸਤੀਫਾ ਕੱਢ ਮਾਰਿਆ ਜੀ। ਪ੍ਰਵੀਨ ਜੀ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਸ ਮੌਕੇ ਚਰਚਾ 'ਚ ਵੀ ਸਭ ਤੋਂ ਵੱਧ ਨੇ ਤੇ ਨਿਸ਼ਾਨੇ ਤੇ ਵੀ ਸਭ ਤੋਂ ਵੱਧ ਨੇ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਜੀ। ਤੇ ਇਸ ਮੌਕੇ ਅਕਾਲੀ ਦਲ ਦੇ ਪਹਿਲੂਆਂ ਨੂੰ ਲੈ ਕੇ, ਸੁਖਬੀਰ ਬਾਦਲ ਦੀ ਸਥਿਤੀ ਨੂੰ ਲੈ ਕੇ, ਸੁਧਾਰ ਲਹਿਰ ਵਾਲੇ ਜਾਂ ਹੋਰਨਾਂ ਮੰਤਰੀਆਂ ਸੰਤਰੀਆਂ ਦੇ ਕੇਸ ਜੋ ਅਕਾਲ ਤਖ਼ਤ ਸਾਹਿਬ ਤੇ ਪਏ ਨੇ, ਜਿਨ੍ਹਾਂ 'ਚ ਸੁਖਬੀਰ ਬਾਦਲ ਤਨਖਾਹੀਆ ਕਰਾਰ ਹੈ, ਉਹ ਸਾਰੇ ਮਾਮਲੇ ਦੀ ਅਗਵਾਈ ਕਰ ਰਹੇ ਨੇ ਜਥੇਦਾਰ ਗਿਆਨੀ ਰਘਵੀਰ ਸਿੰਘ, ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ। ਪਰ ਉਸ ਦੇ ਬਾਵਜੂਦ ਨਿਸ਼ਾਨੇ ਤੇ ਗਿਆਨੀ ਹਰਪ੍ਰੀਤ ਸਿੰਘ ਨੇ, ਚਰਚਾ 'ਚ ਗਿਆਨੀ ਹਰਪ੍ਰੀਤ ਸਿੰਘ ਨੇ, ਔਰ ਉਹਨਾਂ ਨੇ ਪਹਿਲਾਂ ਅਸਤੀਫਾ ਵੀ ਦੇ ਮਾਰਿਆ ਸੀਗਾ ਤੇ ਉਹਨਾਂ ਨੇ ਇਹ ਵੀ ਕਹਿਤਾ ਸੀਗਾ ਕਿ ਮੇਰੇ ਤਾਂ ਜਵਾਕਾਂ ਤੱਕ ਲਈ ਆਹ ਕੁਛ ਕਿਹਾ ਜਾ ਰਿਹਾ, ਮੇਰੇ ਧਰਮ ਜਾਤ ਨੂੰ ਪਰੋਲਿਆ ਜਾ ਰਿਹਾ। ਸੋ ਇਸ ਤੱਕ ਦੀ ਸਥਿਤੀ ਆ ਗਈ। ਪਰ ਇਹ ਸਭ ਦੇ ਬਾਵਜੂਦ ਵੀ ਜਥੇਦਾਰ ਸਾਹਿਬ ਦਾ ਅਸਤੀਫਾ SGPC ਨੇ ਪ੍ਰਵਾਨ ਨਹੀਂ ਕੀਤਾ, ਕਿਉਂਕਿ ਜੇ ਉਸ ਸਥਿਤੀ 'ਚੋਂ ਪ੍ਰਵਾਨ ਕਰਦੇ ਤਾਂ ਕੌਮ ਦੇ ਮੂਹਰੇ, ਸਿੱਖ ਜਗਤ ਦੇ ਮੂਹਰੇ, ਪੰਜਾਬ ਦੇ ਮੂਹਰੇ ਅਕਾਲੀ ਦਲ ਹੋਰ ਵੱਡਾ ਦੋਸ਼ੀ ਹੋ ਜਾਣਾ ਸੀ। ਹਾਂ,
ਹੁਣ ਇਸ ਅਚਾਨਕ ਦੁਬਾਰਾ ਅਸਤੀਫਾ ਕਿੱਥੋਂ ਆ ਗਿਆ, ਦੁਬਾਰਾ ਅਸਤੀਫੇ ਵਾਲੀ ਸਥਿਤੀ ਕਿੱਥੋਂ ਆ ਗਈ? ਅਸਲ ਦੇ ਵਿੱਚ ਬਲਟੋਹਾ ਤੋਂ ਲੈ ਕੇ ਜਾਂ ਉਹ ਤੋਂ ਪਹਿਲਾਂ ਮਲੂਕਾ ਤੇ ਭੁੰਦੜ ਹੋਰਾਂ ਤੋਂ ਲੈ ਕੇ ਜਾਂ ਹੁਣ ਵੀ ਬਾਰ-ਬਾਰ ਇਹਨਾਂ, ਚਾਹੇ ਉਹ ਫਤਿਹਗੜ੍ਹ ਸਾਹਿਬ ਮਿਲ ਰਹੇ ਨੇ, ਚਾਹੇ ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਜਾ ਰਹੇ ਨੇ, ਚਾਹੇ ਉਹ ਭੁੰਦੜ ਤੇ ਧਾਮੀ ਦਾ ਬਾਰ-ਬਾਰ ਮਿਲਣਾ ਹੈ, ਚਾਹੇ ਉਹ ਜਥੇਦਾਰ ਗਿਆਨੀ ਰਘਵੀਰ ਸਿੰਘ ਦੇ ਘਰੇ ਮਿਲਣਾ ਹੈ, ਉਹ ਕਹਿੰਦੇ ਜੀ ਨਿਸ਼ਾਨੇ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿ ਵੀ ਇਹੀ ਬੰਦਾ ਹੈ ਜਿਹੜਾ ਸਾਡੇ ਹਿਸਾਬ ਨਾਲ ਨਹੀਂ ਚੱਲ ਰਿਹਾ, ਬਾਕੀਆਂ ਤੋਂ ਅਸੀਂ ਸੈੱਟ ਕਰ ਲਾਂਗੇ। ਜਦੋਂ ਕਿ ਗਿਆਨੀ ਰਘਵੀਰ ਸਿੰਘ ਨੇ ਕਹਿਤਾ ਸੀਗਾ ਕਿ ਜੇ ਉਹਦਾ ਅਸਤੀਫਾ ਪ੍ਰਵਾਨਾ ਸਾਡਾ ਵੀ ਚੱਕੋ, ਪਰ ਉਹਦੇ ਬਾਵਜੂਦ ਵੀ ਅਕਾਲੀ ਲੀਡਰਸ਼ਿਪ ਨੂੰ, ਸੁਖਬੀਰ ਬਾਦਲ ਹੋਰਾਂ ਨੂੰ ਜਾਂ ਉਹਨਾਂ ਦੀ ਸਿਰਦ ਧਿਰ ਨੂੰ ਇਹ ਲੱਗਦਾ ਹੈ ਕਿ ਵੀ ਹੁਣ ਤਾਂ ਆਪਾਂ ਇਹਨਾਂ ਨੂੰ ਮੁਲਾਜ਼ਮਾਂ ਵਾਂਗ ਵਰਤਦੇ ਆਏ ਹਾਂ, ਕਿਉਂਕਿ ਆਦਤ ਪੈ ਗਈ ਇਹਨਾਂ ਨੂੰ। ਘਰੇ ਬੁਲਾ ਲਓ ਜਥੇਦਾਰਾਂ ਨੂੰ, ਹੁਕਮ ਚਾੜ ਦਿਓ, ਕਰੋ ਵੀ ਮਾਫੀ, ਦੋ ਵੀ ਇਸ਼ਤਿਹਾਰ, ਕਰੋ ਵੀ ਇਹਦੀ ਮਾਫੀ, ਖਲਾਸੀ ਕਰ ਦੋ ਵੀ ਇਹਦੀ, ਹੈ ਨਾ। ਆਹ ਜੋ ਕੁਛ ਡੇਰਾ ਮੁਖੀ ਵਾਲੇ ਮਾਮਲੇ 'ਚ ਕੀਤਾ ਹੈ ਨਾ, ਉਹ ਸਾਰੀਆਂ ਪ੍ਰਕਿਰਿਆ ਸਭ ਦੇ ਸਾਹਮਣੇ ਨੇ। ਸੋ ਉਹ ਜਿਹੜੀ ਆਦਤ ਸੀ, ਉਸ ਆਦਤ ਦੇ ਵਿੱਚ ਮੈਨੂੰ ਲੱਗਦਾ ਦੀਵਾਰ ਬਣ ਕੇ ਖੜੇ ਹੋ ਗਏ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਜਿਹਦੇ ਕਾਰਨ ਸਭ ਤੋਂ ਵੱਧ ਉਹ ਚੁੱਪ ਰਹੇ ਨੇ ਜੀ। ਹਾਂ, ਮਾਮਲਾ ਲੇਟ ਹੋ ਰਿਹਾ, ਤਨਖਾਹੀਏ ਬੰਦੇ ਨੂੰ ਤਨਖਾਹ ਨਹੀਂ ਲੱਗ ਰਹੀ, ਇਸ ਨੂੰ ਲੈ ਕੇ ਸਾਰੇ ਇਸ ਚਾਰਜ ਤੇ ਵੀ ਨੇ ਕਿ ਇੰਨਾ ਸਮਾਂ ਲਟਕਣਾ ਨਹੀਂ ਚਾਹੀਦਾ, ਜਦੋਂ ਕਿ ਕੁਝ ਧਿਰਾਂ ਇਸ ਨੂੰ ਇਸ ਪੱਖ ਤੋਂ ਲੈਂਦੀਆਂ ਆਈਆਂ ਨੇ ਕਿ ਵੀ ਬਾਕੀ ਜਥੇਦਾਰ ਤਾਂ ਜੇ ਬੁਲਾਏ ਹੋ ਨਹੀਂ ਜਿਨ੍ਹਾਂ ਨੇ ਆਹ ਭੂਮਿਕਾ ਨਿਭਾਈ ਹੈ, ਅਜੇ ਕੇਸ ਦਾ ਪੂਰਾ ਰੂਪ ਰੰਗ ਤਾਂ ਸਾਹਮਣੇ ਹੀ ਨਹੀਂ ਆਇਆ, ਪਰ ਫਿਰ ਤਨਖਾਹ ਇੰਨੀ ਛੇਤੀ ਨਹੀਂ, ਤਨਖਾਹੀਆ ਕਰਾਰ ਨਹੀਂ ਦੇਣਾ ਸੀ, ਫਿਰ ਅਜੇ ਕੇਸ ਤੇ ਚੱਲਣ ਦੇਣਾ ਸੀ। ਸੋ ਇਹ ਸਾਰੀ ਪ੍ਰਕਿਰਿਆਵਾਂ ਦੀ ਲੰਮੀਆਂ ਇਬਾਰਤਾਂ ਨੇ। ਪਰ ਜਿਹੜੀ ਲੰਘੇ ਕੱਲ ਗਿਆਨੀ ਰਘਵੀਰ ਸਿੰਘ ਹੋਰਾਂ ਦੇ ਘਰੇ, ਜਿਹਨੂੰ ਇਹ ਕਹਿੰਦੇ ਨੇ ਕਿ ਅਚਨਚੇਤ ਇਕੱਤਰਤਾ, ਉਹ ਅਚਨਚੇਤ ਨਹੀਂ ਹੈ ਨਾ, ਅਚੇਤ ਤੌਰ ਤੇ ਉਹ ਇਕੱਤਰਤਾ ਸੀ ਜੀ। ਜੇਕਰ ਉਸ ਇਕੱਤਰਤਾ 'ਚ ਜਾਣਾ ਹੈ ਤਾਂ ਉਸ ਇਕੱਤਰਤਾ ਨੂੰ ਸਾਨੂੰ ਸਮਝਣਾ ਪੈਣਾ ਕਿ ਉਹ ਇਕੱਤਰਤਾ ਸਪੈਸ਼ਲ ਤੌਰ ਤੇ ਕੀਤੀ ਗਈ ਤੇ ਉਹਦੇ ਵਿੱਚ ਮੰਨਿਆ ਜਾ ਰਿਹਾ ਕਿ ਅਕਾਲੀ ਦਲ ਵਾਲੀ ਧਿਰ, ਜਿਹਦੇ ਵਿੱਚ ਧਾਮੀ ਜੀ ਔਰ ਭੁੰਦੜ ਸਾਹਿਬ ਗਏ ਸੀ, ਉਹਨਾਂ ਨੇ ਉੱਥੇ ਜਾ ਕੇ ਕਿਹਾ ਜੀ ਕਿ ਆ ਲੋ ਇੱਕ ਟਾਸਕ ਅਸੀਂ ਪੂਰਾ ਕਰਤਾ, ਆਪਾਂ ਕੱਲ ਗੱਲ ਕਰਕੇ ਹਟਿਆਂਗੇ ਜੀ, ਅਸਤੀਫਾ ਸੁਖਬੀਰ ਦਾ ਲਿਆਂਦਾ, ਹੁਣ ਤੁਸੀਂ ਮਾਮਲਾ ਛੇਤੀ ਨਿਬੇੜੋ। ਪਤਾ ਲੱਗਾ ਕਿ ਗੱਲ ਇੱਥੇ ਤੱਕ ਨਹੀਂ ਸੀ। ਭਾਜੀ ਇਸ ਗੱਲ ਦੀ ਪੁਸ਼ਟੀ ਕਰ ਰਹੇ ਸੀ ਕੱਲ, ਠੀਕ ਹੈ ਜੀ। ਉਹ ਕਹਿੰਦੇ ਕਿ ਬਿਲਕੁਲ ਮਾਮਲਾ ਇੱਥੇ ਤੱਕ ਨਹੀਂ ਸੀਗਾ ਕਿ ਇਕੱਲਾ ਇਹ ਕਿ ਜੀ ਲਓ ਜੀ ਅਸਤੀਫਾ ਲਿਆ ਤਾਂ ਹੁਣ ਤੁਸੀਂ ਛੇਤੀ ਕਰੋ। ਕਹਿੰਦੇ ਕਿ ਉੱਥੇ ਮਾਮਲਾ ਫਿਰ ਇੱਕ ਵਾਰ ਇੱਥੇ ਤੱਕ ਗਿਆ ਕਿ ਜੀ ਧਾਰਮਿਕ ਤੇ ਹੀ ਨਿਬੇੜ ਦਿਓ, ਰਾਜਨੀਤਿਕ ਤੇ ਨਾ ਜਾਇਓ। ਤੇ ਜਦੋਂ ਇਹ ਮਾਮਲਾ ਆਇਆ, ਗਿਆਨੀ ਹਰਪ੍ਰੀਤ ਸਿੰਘ ਨੇ ਫਿਰ ਕਿਹਾ, ਕਹਿੰਦੇ ਕਿ ਤੁਸੀਂ ਕਿਹਨੂੰ ਕਹਿਣਾ ਚਾਹੁੰਦੇ ਹੋ, ਤੁਸੀਂ ਡਿਕਟੇਟ ਕਰੋਗੇ, ਹੈ ਨਾ। ਹੁਣ ਜਦੋਂ ਇਹ ਮਾਮਲਾ ਆ ਗਿਆ ਤਖਤ ਸਾਹਿਬ ਤੇ, ਤਾਂ ਜਥੇਦਾਰ ਸਾਹਿਬਾਨ ਤੇ ਛੱਡ ਦੋ, ਮਰਿਆਦਾ ਤੇ ਛੱਡ ਦੋ, ਭਰੋਸੇ ਤੇ ਛੱਡ ਦੋ ਗੁਰੂ ਤੇ, ਤੇ ਏਦਾਂ ਡਿਕਟੇਟ ਨਾ ਕਰੋ। ਜੇ ਡਿਕਟੇਟ ਕਰਕੇ ਤੁਸੀਂ ਆਪਣੇ ਹਿਸਾਬ ਨਾਲ ਕਰਨਾ, ਮੇਰਾ ਅਸਤੀਫਾ ਪਿਆ, ਫਿਰ ਕਰ ਲਓ ਪ੍ਰਬੰਧ, ਫਿਰ ਲਾ ਲਓ ਜਿਹਨੂੰ ਲਾਉਣਾ, ਠੀਕ ਹੈ। ਕਿਹਾ ਕਿ ਮੈਂ ਆਪਣਾ ਅਸਤੀਫਾ ਥੋੜਾ ਵਾਪਸ ਲਿਆ, ਮੈਂ ਤਾਂ ਅਸਤੀਫਾ ਭੇਜਿਆ ਵਾ, ਤੁਸੀਂ ਪ੍ਰਬੰਧ ਨਹੀਂ ਕੀਤਾ, ਕਰ ਲਓ ਪ੍ਰਬੰਧ, ਹੁਣ ਵੀ ਸ਼੍ਰੋਮਣੀ ਕਮੇਟੀ ਤੁਹਾਡੇ ਕੋਲੇ ਹੈ। ਸੋ ਇਸ ਸਥਿਤੀ ਦੇ ਵਿੱਚ ਸਿੰਘ ਦਾ ਇਸ ਹਵਾਲੇ ਨਾਲ ਕਹਿਣਾ ਇੱਕ ਬੜੇ ਸਵਾਲ ਖੜੇ ਕਰਦਾ। ਹਾਂ, ਕੱਲ ਅਸੀਂ ਇੱਕ ਪ੍ਰੋਗਰਾਮ ਦੇ ਵਿੱਚ ਲਾਈਨ ਤੇ ਲਿੱਤਾ ਸੀਗਾ ਜਥੇਦਾਰ ਰਣਜੀਤ ਸਿੰਘ ਗੌਰ ਹੋਰਾਂ ਨੂੰ, ਜਿਹੜੇ ਆਪਣਾ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਨੇ। ਉਹ ਕਹਿ ਰਹੇ ਸੀਗੇ ਜੀ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਜਾਇਦਾਦ ਦੀ ਜਾਂਚ ਹੋਣੀ ਚਾਹੀਦੀ ਹੈ ਜੀ। ਉਹ ਵੀ ਉਹਨਾਂ ਨੂੰ ਕਨੈਕਸ਼ਨ RSS ਨਾਲ ਜੋੜਦੇ ਸੀ। ਸੋ ਇਹ ਸਾਰਾ ਕੁਝ ਕੀ ਇੱਕ ਅਚੇਚਾ ਡਿਜ਼ਾਈਨ ਹੈ ਕਿ ਬਲਟੋਹਾ ਬੋਲੂਗਾ, ਚੀਮੇ ਹੋਣੀ ਭੁੰਦੜ ਹੋਰੀ ਜਾਣਗੇ, ਹੈ ਨਾ, ਸਰਨਾ ਬੋਲੂਗਾ, ਹੈ ਨਾ, ਆਹ ਅਸਤੀਫਿਆਂ ਦਾ ਡਰਾਮਾ ਕਰਾਂਗੇ, ਉਹ ਤੋਂ ਬਾਅਦ ਹੁਣ ਇੱਕ ਤਖਤ ਜਥੇਦਾਰ ਤੋਂ ਵੀ ਇਹ ਕਹਾਵਾਂਗੇ। ਸੋ ਇਹ ਸਾਰਾ ਕੁਝ ਕੀ ਇੱਕ ਡਿਜ਼ਾਈਨ ਦੇ ਵਿੱਚ ਹੈ ਕਿ ਇਸ ਮੌਕੇ ਮਤਲਬ ਕਿ ਦੋਸ਼ੀ ਧਿਰ ਜਿਹਨੂੰ ਕਟਹਿਰੇ 'ਚ ਖੜਾ ਕੀਤਾ ਉਹ ਹੈ ਅਕਾਲੀ ਦਲ। ਉਹਦੇ ਦੋਸ਼ਾਂ ਦੀ, ਉਹਦੀਆਂ ਕਰਤੂਤਾਂ ਦੀ ਗੱਲ ਨਾ ਹੋਵੇ, ਜਥੇਦਾਰ ਸਾਹਿਬਾਨ ਦੇ ਫੈਸਲਾ ਲੈਣ ਦੇ ਢੰਗ ਤਰੀਕੇ ਦੀ ਗੱਲ ਵੱਡੀ ਹੋ ਜਾਵੇ। ਕਮਾਲ ਆ ਵੀ, ਉਸ ਗੁਨਾਹਾਂ ਨੂੰ ਜਿਹਦੇ ਕਾਰਨ ਸਾਰੀ ਧਿਰ ਕਟਹਿਰੇ 'ਚ ਹੈ। ਅੱਜ ਜਿਸ ਪਹਿਲੂ ਤੇ ਜਥੇਦਾਰ ਹੋਰੀ ਕੰਮ ਕਰ ਰਹੇ ਨੇ, ਉਹ 'ਚ ਦੇਰ ਹੋ ਰਹੀ ਹੈ, ਉਹਦੇ ਵਿੱਚ ਲਟਕਾਇਆ ਜਾ ਰਿਹਾ, ਉਹ ਸਵਾਲ ਵੱਖਰੀ ਵਿਧਾ ਤੋਂ ਆ ਸਕਦਾ। ਪਰ ਜੇ ਤੁਸੀਂ ਕਹੋਗੇ ਜਥੇਦਾਰਾਂ ਦਾ ਜੀ ਆਹ ਕੰਮ ਕਿਉਂ ਏਦਾਂ, ਜੇ ਤੁਹਾਡੀਆਂ ਕਰਤੂਤਾਂ ਸੀ ਤਾਂ ਇੱਥੇ ਤੱਕ ਮਾਮਲਾ ਨਹੀਂ, ਮਾਮਲਾ ਹੀ ਕਿਉਂ ਆਉਂਦਾ, ਕਿਉਂ? ਸੋ ਇਸ ਲਈ ਅਕਾਲੀ ਦਲ ਕੰਨੀ ਕਤਰਾ ਕੇ ਜਾਂ ਸੁਖਬੀਰ ਬਾਦਲ ਕੰਨੀ ਕਤਰਾ ਕੇ ਬਚਣਾ ਚਾਹੁੰਦੇ ਨੇ, ਔਰ ਇਹ ਸਾਰੀ ਪ੍ਰਕਿਰਿਆ 'ਚ ਮੁੜ ਕੇ ਸੁਖਬੀਰ ਬਾਦਲ ਨੂੰ ਬਚਾਉਣ ਦੀ ਕਵਾਇਦ ਨਜ਼ਰ ਆਉਂਦੀ ਆ। ਅਕਾਲੀ ਦਲ ਦੇ ਉੱਤੇ ਕੋਈ ਉਂਗਲ ਨਹੀਂ ਕਰ ਰਿਹਾ। ਸ਼ਰਮਾ ਜੀ, ਇੱਕ ਦੋ ਸ਼ਬਦ ਨੇ ਅੰਗਰੇਜ਼ੀ ਦੇ, ਅਕਾਊਂਟੇਬਿਲਟੀ ਤੇ ਕ੍ਰੈਡੀਬਿਲਟੀ। ਬੇਸ਼ੱਕ ਆਪਸ ਵਿੱਚ ਦੀ ਇਹਨਾਂ ਦੇ ਬਿਲਟੀ ਸ਼ਬਦ ਦੀ ਇਹਨਾਂ ਦੇ ਵਿੱਚ ਇੱਕ ਤੇ, ਪਰ ਇਹਨਾਂ ਦੇ ਮਾਇਨੇ ਵੱਖੋ ਵੱਖਰੇ ਨੇ, ਪਰ ਇਹਨਾਂ ਦਾ ਇੱਕ ਅਰਥ ਦੋਨਾਂ ਦਾ ਸਾਂਝਾ,
ਉਹ ਹੈ ਕਿ ਜਿੱਥੇ ਅਕਾਊਂਟੇਬਿਲਟੀ ਹੈ ਨਹੀਂ ਉੱਥੇ ਕ੍ਰੈਡੀਬਿਲਟੀ ਨਹੀਂ ਬਰਕਰਾਰ ਰਹਿ ਸਕਦੀ। ਦੋਸ਼ੀ ਬੰਦਾ ਜਦੋਂ ਦੂਜੇ ਨੂੰ ਸਵਾਲ ਪੁੱਛੇ ਤਾਂ ਉਹ ਗੈਰ ਦੋਸ਼ੀ ਨਹੀਂ ਹੋ ਜਾਂਦਾ, ਉਹਦਾ ਦੋਸ਼ ਗੁਨਾਹ ਉਹਦਾ ਖਤਮ ਨਹੀਂ ਹੋ ਜਾਂਦਾ। ਠੀਕ ਹੈ, ਅਕਾਊਂਟੇਬਿਲਟੀ ਦੂਜੀਆਂ ਧਿਰਾਂ ਦੀ ਹੈ। ਤਿੰਨ ਧਿਰਾਂ ਇਸ ਟਾਈਮ ਤਿੰਨ ਥਾਵਾਂ ਦੇ ਵਿੱਚ ਜਿਹੜੀ ਜਿੰਨੀ ਕਿ ਮੈਂ ਤੁਹਾਡੀ ਗੱਲਬਾਤ ਤੋਂ ਅੰਦਾਜ਼ਾ ਲਾ ਸਕਿਆ, ਤਿੰਨ ਥਿਊਰੀਜ਼ ਇਸ ਟਾਈਮ ਚੱਲ ਰਹੀਆਂ ਨੇ। ਇੱਕ ਤਾਂ ਉਹ ਜਿਹੜੀ ਲਗਾਤਾਰ ਸਿੱਖਾਂ ਦਾ ਇੱਕ ਤਬਕਾ ਕਹਿ ਲਓ ਜਿਹੜਾ ਲਗਾਤਾਰ ਧਾਰਮਿਕ ਆਗੂਆਂ ਨੂੰ ਵੀ ਤੇ ਸਿਆਸੀ ਆਗੂਆਂ ਨੂੰ ਸਵਾਲਾਂ ਦੇ ਕਟਹਿਰੇ 'ਚ ਖੜਾ ਕਰਦਾ ਹੀ ਸੀ, ਤੇ ਬੇਅਦਬੀ ਤੋਂ ਪਹਿਲਾਂ ਵੀ ਕਰਦਾ ਸੀ ਤੇ ਉਸ ਤੋਂ ਬਾਅਦ ਤਾਂ ਉਹ ਲਗਾਤਾਰ ਹੋਰ ਵਾਜਬ ਤਰੀਕੇ ਨਾਲ ਤੇ ਹੋਰ ਜ਼ੋਰਦਾਰ ਤਰੀਕੇ ਨਾਲ ਕਰਨ ਲੱਗ ਪਿਆ। ਇੱਕ ਧਿਰ ਅਜਿਹੀ ਹੈ ਜਿਹੜੀ ਮੰਨਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਅਕਾਊਂਟੇਬਲ ਹੋਣਾ ਚਾਹੀਦਾ ਤੇ ਉਹ ਇਹਦਾ ਨੈਤਿਕ ਫਰਜ਼ ਆ। ਪਰ ਇੱਕ ਧਿਰ ਤੀਜੀ ਜਿਹੜੀ ਹੈ ਉਹ ਇਹ ਸਾਰੀ ਖੇਡ ਨੂੰ, ਸਾਰੇ ਪ੍ਰਕਰਨ ਨੂੰ, ਸਾਰੇ ਐਪੀਸੋਡ ਨੂੰ ਕੁਝ ਪਾਤਰਾਂ ਦੇ ਵਿਚਾਲੇ ਸਮੇਟਣਾ ਚਾਹੁੰਦੀ ਹੈ ਕਿ ਏਡੀਆਂ ਵੱਡੀਆਂ ਚੀਜ਼ਾਂ ਕੁਝ ਪਾਤਰਾਂ 'ਚ ਸਿਮਟ ਜਾਣਗੀਆਂ। ਸੁਖਬੀਰ ਬਾਦਲ ਮੈਂ ਕਹਿਣਾ ਹੋ ਸਕਦਾ, ਹਾਂਜੀ ਬਿਲਕੁਲ ਹੋ ਸਕਦਾ ਸੁਖਬੀਰ ਬਾਦਲ ਨੂੰ ਲੋਕ ਸੀਰੀਅਸ ਨਾ ਲੈਂਦੇ ਹੁਣ, ਹੋ ਸਕਦਾ ਸਿੱਖਾਂ ਦੇ ਇੱਕ ਹਲਕਾ, ਪਰ ਕੀ ਤੁਸੀਂ ਇਹ ਭੁੱਲ ਜਾਓਗੇ ਕਿ ਗੱਲਾਂ ਅਕਾਲ ਤਖਤ ਸਾਹਿਬ ਨਾਲ ਜਾ ਜੁੜਦੀਆਂ ਨੇ ਤੇ ਗੱਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜਾ ਜੁੜਦੀਆਂ? ਪ੍ਰਵੀਨ ਜੀ ਮੇਰਾ ਸਵਾਲ ਹੈ ਇੱਕ ਵੱਡਾ ਜੀ। ਠੀਕ ਹੈ, ਅਸੀਂ ਕਹਿ ਦਈਏ ਕਿ ਸੁਖਬੀਰ ਬਾਦਲ ਦੀ ਬਜਾਏ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ ਹੋਇਆ ਸਾਰਾ ਕੁਝ। ਹਾਂਜੀ ਇੱਕ ਮਿੰਟ ਲਈ ਕਹਿ ਲਓ ਤੁਸੀਂ। ਮਤਲਬ ਇਹ ਨਹੀਂ, ਇਹ ਇਸ ਟਾਈਮ ਇੱਕ ਪੈਮਾਨਾ ਖੜਾ ਵੀ ਕੀਤਾ ਜਾ ਰਿਹਾ ਕਿ ਸੁਖਬੀਰ ਬਾਦਲ ਉਹਨਾਂ ਦੋਸ਼ੀ ਥੋੜਾ ਜੀ, ਤਾਂ ਸਾਰਾ ਕੁਝ ਪ੍ਰਕਾਸ਼ ਸਿੰਘ ਬਾਦਲ ਸੀਗਾ, ਉਹ ਹੈ ਨਹੀਂ ਗਿਆ ਹੁਣ। ਤੇ ਫਿਰ ਜੇ ਇਹੀ ਪਹਿਲੂ ਹੈ, ਜੇ ਕੋਈ ਜੰਗ ਦੇ ਮੈਦਾਨ 'ਚ ਫੌਜੀ ਜਵਾਨ ਸਾਡਾ ਸ਼ਹੀਦ ਹੋ ਜਾਂਦਾ ਤਾਂ ਮਰਨ ਉਪਰੰਤ ਉਹਨੂੰ ਦਿੱਤੇ ਜਾਂਦੇ ਆ ਨਾ ਪਦਮ ਸ਼੍ਰੀ, ਹੈ ਨਾ, ਹਾਂਜੀ, ਜੋ ਵੀ ਬਹਾਦਰੀ ਮੈਡਲ ਜੋ ਵੀ, ਠੀਕ ਹੈ ਨਾ, ਮਿਲਦੇ ਆ ਨਾ। ਤੇ ਜੇ ਫਿਰ ਇਸ ਗੁਨਾਹ ਦੇ ਲਈ ਪ੍ਰਕਾਸ਼ ਸਿੰਘ ਬਾਦਲ ਗੁਨਾਹਗਾਰ ਹੈ, ਠੀਕ ਹੈ, ਹੁਣ ਮਰਨ ਉਪਰੰਤ ਤੁਸੀਂ ਉਹਨੂੰ ਸਜ਼ਾ ਤਾਂ ਲਾ ਨਹੀਂ ਸਕਦੇ, ਫਿਰ ਫਕਰੇ ਕੌਮ ਲੈ ਲਓ ਵਾਪਸ ਉਹ ਤੋਂ, ਵਾਪਸ ਲਾਓ ਨਾ। ਇਸ ਪ੍ਰਕਿਰਿਆ 'ਚ ਜੋ ਸੁਖਬੀਰ ਸਿੰਘ ਬਾਦਲ ਜਿੱਦਣ ਆਪਣਾ ਦੇਣ ਗਿਆ ਸੀ ਸਪਸ਼ਟੀਕਰਨ ਕਿ ਜੀ ਮੈਂ ਸਾਰਾ ਕੁਝ ਝੋਲੀ ਪਾਉਣਾ, ਉਦੋਂ ਫਕਰੇ ਕੌਮ ਨਾਲ ਲੈ ਜਾਂਦਾ, ਕਿਆ ਪਿਆ ਜੀ। ਵੈਸੇ ਸਿੱਖ ਸਿਧਾਂਤਾਂ ਦੇ ਹਵਾਲੇ ਨਾਲ ਮੈਨੂੰ ਨਹੀਂ ਪਤਾ ਕਿ ਹਾਂ ਅਕਾਲ ਤਖਤ ਸਾਹਿਬ ਤੋਂ ਫਕਰੇ ਕੌਮ ਦੇਣ ਦਾ ਕੋਈ ਸਿਸਟਮ ਹੈ ਕਿ ਨਹੀਂ, ਆਪੇ ਬਣਾ ਲਿਆ, ਆਪੇ ਲੈ ਲਿਆ ਜਾਂ ਹੈਗਾ, ਇਹਦਾ ਸਪਸ਼ਟੀਕਰਨ ਜਿਹੜੇ ਇਸ ਮਰਿਆਦਾ ਤੋਂ ਵਾਕਫ ਨੇ ਉਹ ਦੇ ਸਕਦੇ ਨੇ। ਪਰ ਜੇ ਹੁਣ ਤੁਸੀਂ ਉਸ ਕਟਹਿਰੇ 'ਚ ਤੁਸੀਂ ਮੰਨਦੇ ਹੋ ਕਿ ਜੀ ਬਾਦਲ ਦੀ ਅਗਵਾਈ 'ਚ ਹੋਇਆ, ਜੇ ਤੁਸੀਂ ਆਪਣੇ ਆਪ ਨੂੰ ਕਹਿੰਦੇ ਮੈਂ ਮੁਖੀ ਨਾਤੇ ਹੁਣ ਕਬੂਲ ਕਰਦਾ ਸਾਰੇ ਗੁਨਾਹ, ਤਾਂ ਫਿਰ ਉਹ ਗੁਨਾਹ ਦੇ ਲਈ ਪ੍ਰਕਾਸ਼ ਸਿੰਘ ਬਾਦਲ ਜੇ ਜ਼ਿੰਮੇਵਾਰ ਨੇ ਤਾਂ ਫਕਰੇ ਕੌਮ ਨਾਲ ਲੈ ਕੇ ਜਾਂਦਾ ਸੁਖਬੀਰ ਜੀ। ਬਿਲਕੁਲ, ਤੇ ਜਾਂ ਉਹਨੂੰ ਜਦੋਂ ਹੁਣ ਤਨਖਾਹ ਲੱਗੇ ਤਾਂ ਉਹ 'ਚ ਵਾਪਸ ਲੈ ਲਿਆ ਜਾਵੇ। ਇਹ ਤਾਂ ਇੱਕ ਦਿਨ ਤੁਸੀਂ ਦੱਸਿਆ ਸੀਗਾ ਕਿ ਉਹ ਤਾਂ ਅਹੁਦਾ ਵੀ ਨਹੀਂ ਛੱਡ ਕੇ ਗਏ, ਉਹ ਤਾਂ ਪ੍ਰਧਾਨ ਹੁੰਦੇ ਹੀ ਤੁਰ ਗਏ ਸੀਗੇ। ਪਰ ਇਹਦਾ ਮਤਲਬ ਇਹ ਨਹੀਂਗਾ ਸਾਰੇ ਪ੍ਰਕਰਨ ਨੂੰ ਅਕਾਲੀ ਦਲ ਦਾ ਇੱਕ ਧੜਾ ਉਹ ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਦੇ ਉੱਤੇ ਜਾਂ ਹੋਰ ਲੋਕਾਂ ਦੇ ਉੱਤੇ ਸਿੱਟਣਾ ਚਾਹੁੰਦਾ। ਏਦਾਂ ਘਟਨਾਵਾਂ ਸਿੱਟੀਆਂ ਨਹੀਂ ਜਾ ਸਕਦੀਆਂ, ਜਿਹੜੀਆਂ ਚੀਜ਼ਾਂ ਵਾਪਰੀਆਂ ਨੇ ਉਹਨਾਂ ਤੋਂ ਤੁਸੀਂ ਮੁਨਕਰ ਨਹੀਂ ਹੋ ਸਕਦੇ। ਅਗਲੀ ਖਬਰ ਅਕਾਲੀ ਦਲ ਦੀ ਸਿਆਸਤ ਦੇ ਨਾਲ ਹੀ ਜੁੜਦੀ ਹੈ ਜੀ। ਅਨਿਲ ਜੋਸ਼ੀ ਤੇ NK ਸ਼ਰਮਾ ਦੋਨੇ ਅਕਾਲੀ ਦਲ ਦੇ ਲੀਡਰ ਰਹੇ ਨੇ। ਜੋਸ਼ੀ ਸਾਹਿਬ ਇੱਕ ਵਾਰੀ ਭਾਜਪਾ ਚਲੇ ਗਏ ਸੀ ਪਰ ਵਾਪਸ ਆਏ ਨੇ ਅਕਾਲੀ ਦਲ ਦੇ ਵਿੱਚ। ਇਹਨਾਂ ਨੇ ਅਸਤੀਫਾ ਦਿੱਤਾ ਦੋਨਾਂ ਨੇ। ਕੀ ਇਹ ਸੁਖਬੀਰ ਦੇ ਕਿਸੇ ਸਿਆਸੀ ਡਿਜ਼ਾਈਨ ਦਾ ਹਿੱਸਾ ਜੀ? ਪ੍ਰਵੀਨ ਜੀ, ਇੱਕ ਪਾਸੇ ਜਥੇਦਾਰ ਸਾਹਿਬ ਦਾ ਅਸਤੀਫਾ ਤੇ ਉਹਨੂੰ ਸ਼੍ਰੋਮਣੀ ਕਮੇਟੀ ਪ੍ਰਵਾਨ ਕਰਨ ਵਾਲੀ ਸਥਿਤੀ 'ਚ ਨਹੀਂ ਆ, ਦੂਏ ਪਾਸੇ ਸੁਖਬੀਰ ਬਾਦਲ ਦਾ ਅਸਤੀਫਾ ਤੇ ਸੁਖਬੀਰ ਬਾਦਲ ਦੇ ਅਸਤੀਫਿਆਂ ਦੇ ਨਾਲ ਹੀ ਯੂਥ ਅਕਾਲੀ ਦਲ ਦੇ ਲੀਡਰਾਂ ਦੇ ਅਸਤੀਫਿਆਂ ਦੀ ਭਰਮਾਰ। ਤੇ ਭੁੰਦੜ ਸਾਹਿਬ ਕਹਿੰਦੇ ਮੇਰਾ ਤਾਂ ਕੰਨ ਥੱਕ ਗਿਆ, ਫੋਨ ਗਰਮ ਹੋ ਗਿਆ, ਇੰਨੇ ਅਸਤੀਫਿਆਂ ਵਾਲੇ ਸੁਨੇਹੇ ਆ ਰਹੇ ਨੇ ਕਿ ਮਹਿਲਾ ਵਿੰਗ ਕਹਿੰਦੀ ਸਾਡੇ ਅਸਤੀਫੇ ਚੱਕੋ, ਜ਼ਿਲ੍ਹਾ ਪ੍ਰਧਾਨ ਕਹਿੰਦੇ ਸਾਡੇ ਚੱਕੋ, ਆ ਵਰਕਿੰਗ ਕਮੇਟੀ ਸਾਰੀ ਬਾਂਹ ਖੜੀ ਕਰ ਕਹਿੰਦੇ ਸਾਡੇ ਅਸਤੀਫੇ ਚੱਕੋ। ਇਹਨਾਂ ਸਾਰੇ ਅਸਤੀਫਿਆਂ ਦੇ ਵਿਚਾਲੇ NK ਸ਼ਰਮਾ ਤੇ ਅਨਿਲ ਜੋਸ਼ੀ ਦਾ ਅਸਤੀਫਾ ਜੀ। ਪਰ ਆ ਬਾਕੀ ਸਾਰੇ ਸੁਖਬੀਰ ਬਾਦਲ ਦੇ ਨਾਲ ਖੜੇ ਜਿਹੜੇ ਅਸਤੀਫੇ ਆ ਰਹੇ ਨੇ, ਚਾਹੇ ਯੂਥ ਵਿੰਗ ਦੇ, ਚਾਹੇ ਮਹਿਲਾ ਵਿੰਗ ਦੇ, ਚਾਹੇ ਵਰਕਿੰਗ ਕਮੇਟੀ ਦੇ, ਚਾਹੇ ਜ਼ਿਲ੍ਹਾ ਪ੍ਰਧਾਨਾਂ ਦੇ, ਚਾਹੇ SGPC ਮੈਂਬਰਾਂ ਦੇ, ਚਾਹੇ ਹੋਰ ਲੀਡਰਸ਼ਿਪ ਦੇ, ਉਹ ਅਸਤੀਫੇ ਤੇ NK ਸ਼ਰਮਾ ਤੇ ਅਨਿਲ ਜੋਸ਼ੀ ਦਾ ਅਸਤੀਫਾ, ਦੋਵਾਂ 'ਚ ਬਹੁਤ ਫਰਕ ਹੈ। ਬਹੁਤ ਫਰਕ। ਅਨਿਲ ਜੋਸ਼ੀ ਤੇ NK ਸ਼ਰਮਾ ਅਸਤੀਫਾ ਦੇਣ ਲੱਗੇ ਕੀ ਕਹਿੰਦੇ ਨੇ ਕਿ ਅਕਾਲੀ ਦਲ ਹੁਣ ਤਾਂ ਜੀ ਪੰਥ ਵਾਲੇ ਮਸਲੇ 'ਚ ਉਲਝ ਕੇ ਰਹਿ ਗਿਆ, ਹੁਣ ਤਾਂ ਧਾਰਮਿਕ ਜਮਾਤ ਬਣ ਕੇ ਰਹਿ ਗਿਆ ਜੀ, ਹੁਣ ਇਹਦੇ ਵਿੱਚ ਸੈਕੂਲਰਿਜ਼ਮ ਵਾਲੀ ਕੋਈ ਗੱਲ ਨਹੀਂ ਰਹੀ ਜੀ, ਹੁਣ ਇਹਦੇ ਵਿੱਚ ਪੰਜਾਬੀ ਵਾਲੀ ਗੱਲ ਨਹੀਂ, ਅਸੀਂ ਇਸ ਲਈ ਛੱਡ ਰਹੇ। ਪਹਿਲੀ ਗੱਲ ਤਾਂ ਯਾਦ ਹੋਏਗਾ ਦਰਸ਼ਕਾਂ ਦੇ, ਮੈਂ ਉਸ ਦਿਨ ਵੀ ਗੱਲ ਕੀਤੀ ਸੀ ਜਿਸ ਦਿਨ ਜਥੇਦਾਰ ਸਾਹਿਬਾਨ ਨੇ ਕਿਹਾ ਸੀਗਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਕੈਬਨਿਟ ਦੇ ਵਿੱਚ ਜਿਹੜੇ ਸਿੱਖ ਮੰਤਰੀ ਰਹੇ ਨੇ ਉਹ ਆਪਣੇ ਸਪਸ਼ਟੀਕਰਨ ਦੇਣ। ਪਰ ਮੈਂ ਉਸ ਦਿਨ ਵੀ ਸਵਾਲ ਕੀਤਾ ਸੀਗਾ ਕਿ ਜੇ ਸਰਕਾਰ ਦੇ ਅਗਵਾਈ ਹੇਠ ਇਹ ਸਾਰਾ ਕੁਝ ਹੋਇਆ ਤਾਂ ਇਕੱਲੇ ਸਿੱਖ ਮੰਤਰੀ ਹੀ ਨਹੀਂ, ਜਿਹੜੇ ਨਾਲ BJP ਵਾਲੇ ਜਾਂ ਹੋਰ ਹਿੰਦੂ ਮੰਤਰੀ ਸੀਗੇ ਜਾਂ ਹੋਰ ਭਾਈਚਾਰੇ ਮੰਤਰੀ ਸੀ, ਉਹਨਾਂ ਨੂੰ ਵੀ ਕਟਹਿਰੇ 'ਚ ਖੜਾ ਕਰਨ ਦੀ ਲੋੜ ਹੈ। ਬਿਲਕੁਲ, ਸਰਕਾਰ ਨੇ ਜੇ ਕੁਝ ਕੀਤਾ ਤਾਂ ਉਹ ਵੀ ਬਰਾਬਰ ਦੇ ਭਾਗੀਦਾਰ ਨੇ। ਸੋ ਉਸ ਦਿਨ ਅਨਿਲ ਜੋਸ਼ੀ ਨੂੰ ਤੇ NK ਸ਼ਰਮਾ ਨੂੰ ਯਾਦ ਨਹੀਂ ਆਇਆ
ਉਸ ਦਿਨ ਉਹ ਕਹਿੰਦੇ ਕਿ ਹਾਂ ਵੀ ਜਿਹੜੇ ਸਾਡੇ ਭਾਈਚਾਰੇ ਵਾਲੇ ਮੰਤਰੀ ਨੇ, ਜੇ ਉਹਨਾਂ ਨੂੰ ਤਖਤ ਨੇ ਤਲਬ ਨਹੀਂ ਕੀਤਾ, ਕਿਸੇ ਮੰਦਿਰ ਜਾ ਕੇ ਹੀ, ਦੁਰਗਿਆਣਾ ਮੰਦਿਰ ਚਲੇ ਜਾਂਦੇ ਹੈ ਨਾ, ਉੱਥੇ ਜਾ ਕੇ ਹੀ ਕਹਿੰਦੇ ਜੀ ਆ ਸਾਡੇ ਗੁਨਾਹ ਨੇ, ਅਸੀਂ ਕਬੂਲ ਕਰਦੇ ਹਾਂ, ਆਓ ਸਾਹਮਣੇ, ਫਿਰ ਉਦਣ ਉਹਨਾਂ ਨੂੰ ਜਿੱਤੇ ਕਰਾ ਲੈਂਦੇ। ਅੱਜ ਆਪਣੀ ਰਾਜਨੀਤੀ ਚਮਕਾ ਰਹੇ ਹੋ ਤੁਸੀਂ, ਜਾਂ ਅੱਜ ਸੁਖਵੀਰ ਬਾਦਲ ਦੀ ਸਕ੍ਰਿਪਟ ਪੜ੍ਹ ਰਹੇ ਹੋ। ਸਹੀ ਸੀ, ਬਿਲਕੁਲ ਸਹੀ। ਇਹ ਵੀ ਜਥੇਦਾਰਾਂ ਤੇ ਇੱਕ ਦਬਾਅ ਬਣਾਉਣ ਦੀ ਨੀਤੀ ਹੈ, ਤਾਂ ਕਿ ਜਥੇਦਾਰਾਂ ਨੂੰ ਕਿਹਾ ਜਾ ਸਕੇ ਲਓ ਜੀ ਹੁਣ ਤਾਂ ਸਾਡਾ ਹਿੰਦੂ ਭਾਈਚਾਰਾ ਵੀ ਸਾਨੂੰ ਛੱਡ ਕੇ ਜਾਣ ਲੱਗ ਗਿਆ ਜੀ, ਉਹ ਲੀਡਰ ਸਾਡੇ ਤੇ ਸਵਾਲ ਖੜੇ ਕਰਨ ਲੱਗੇ ਜੀ, ਪੰਜਾਬ 'ਚ ਪਾਰਟੀ ਮੁੱਕ ਜੂ ਜੀ, ਛੇਤੀ ਕਰੋ। ਇਹ ਉਹਦਾ ਹਿੱਸਾ ਹੈ ਜੀ, ਸਹੀ ਹੈ। ਅਨਿਲ ਜੋਸ਼ੀ ਤੇ NK ਸ਼ਰਮਾ ਸੁਖਵੀਰ ਬਾਦਲ ਤੋਂ ਬਾਹਰ ਨਹੀਂ ਹੈਗੇ, ਤੇ ਉਹਨਾਂ ਦਾ ਅਸਤੀਫਾ ਤੇ ਉਹਨਾਂ ਦੀ ਇਹ ਭਾਸ਼ਾ ਜਿੱਦਣ ਆਇਆ ਸੀ NK ਸ਼ਰਮਾ, ਉਦਣ ਹੀ ਪਤਾ ਸੀ ਕਿ ਅਕਾਲੀ ਦਲ ਦਾ ਇਤਿਹਾਸ ਕੀ ਹੈ ਤੇ ਅਕਾਲੀ ਦਲ ਦਾ ਫਲਸਫਾ ਕੀ ਹੈ ਤੇ ਅਕਾਲੀ ਦਲ ਦੇ ਸਿਧਾਂਤ ਕੀ ਨੇ, ਨਹੀਂ ਪਤਾ ਸੀ। ਬਿਲਕੁਲ ਵਾਜਬ ਸਵਾਲ। ਅਨਿਲ ਜੋਸ਼ੀ ਕੇ ਜਾਣੂ ਨੀਗਾ। ਹਾਂ, ਇਹ ਨਲਾਇਕੀ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਬਾਦਲ ਦੇ ਸਮੇਂ ਹੋਈ ਕਿ ਉਹਨਾਂ ਨੇ ਪੰਥ ਨੂੰ ਵੀ ਵਿਸਾਰਿਆ, ਕੌਮ ਨੂੰ ਵੀ ਵਿਸਾਰਿਆ, ਪੰਜਾਬ ਨੂੰ ਵੀ ਵਿਸਾਰਿਆ, ਕਿਸਾਨੀ ਨੂੰ ਵੀ ਵਿਸਾਰਿਆ। ਪਹਿਲਾਂ ਅਕਾਲੀ ਦਲ ਦਾ ਹੋਂਦ ਇਸੇ ਗੱਲ ਚੋਂ ਆ ਕਿ ਸ਼੍ਰੋਮਣੀ ਕਮੇਟੀ ਜੇ ਧਾਰਮਿਕ ਮਸਲੇ ਦੇਖੂਗੀ, ਅਕਾਲੀ ਦਲ ਸਿੱਖ ਕੌਮ ਦੇ ਸਿਆਸੀ ਮਸਲੇ ਦੇਖੂਗੀ। ਬਿਲਕੁਲ ਸਹੀ, ਬਿਲਕੁਲ। ਤੇ ਉਹ ਤੋਂ ਬਾਅਦ ਉਹ ਪੰਜਾਬ ਦੇ ਮਸਲੇ ਦੇਖੂਗੀ। ਪੰਜਾਬੀਅਤ ਤੇ ਸਿੱਖੀ ਵਾਲੇ ਪਹਿਲੂਆਂ ਚੋਂ ਅਕਾਲੀ ਦਲ ਦਾ ਜਨਮ ਹੈ। ਸੋ ਜਦੋਂ ਪੰਜਾਬੀਅਤ ਦਾ ਆਊਗਾ ਤਾਂ ਉਸ ਦਾਇਰੇ 'ਚ ਸਾਰੇ ਪੰਜਾਬ ਦੇ ਲੋਕ ਆਉਂਦੇ ਨੇ। ਪਹਿਲ ਕਦਮੀ ਉਹਨਾਂ ਦੀ ਸਿੱਖ ਮੁੱਦਿਆਂ ਤੇ ਸੀ, ਬਾਅਦ ਚੋਂ ਖੇਤਰੀ ਪਾਰਟੀ ਸੀ। ਸੋ ਇਸ ਨੁਕਤੇ ਤੇ ਜਦੋਂ ਸ਼ਾਮਲ ਹੋਣ ਲੱਗੇ ਤਦ ਨਹੀਂ ਪਤਾ ਸੀ, ਇਹ ਤਾਂ ਸਿਧਾਂਤ ਤੋਂ ਥਿਰਕੀ ਹੋਈ ਪਾਰਟੀ ਹੈ, ਇਸ ਲਈ ਤੁਹਾਡਾ ਡੰਗ ਟਪਾਈ ਹੋ ਗਈ ਤੇ ਤੁਸੀਂ ਮਲਾਈਆਂ ਛਕਣ ਵਾਲਿਆਂ 'ਚ ਤੁਸੀਂ ਵੀ ਵਿੱਚੇ ਹੋ ਸਾਰੇ। ਤੇ ਹੁਣ ਤੁਸੀਂ ਜਿਹੜਾ ਜੋ ਕੁਝ ਬੋਲ ਰਹੇ ਹੋ ਸਿਰਫ ਡਿਜ਼ਾਈਨ ਹੈ, ਸੁਖਵੀਰ ਬਾਦਲ ਦਾ ਡਿਜ਼ਾਈਨ ਹੈ, ਉਹਦੀ ਸਕ੍ਰਿਪਟ ਹੈ, ਉਹਦੇ ਆਧਾਰ ਤੇ ਜਥੇਦਾਰਾਂ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਹੈ ਕਿ ਲਓ ਜੀ ਇਸ ਦਾ ਕਿੱਲਰ ਚੱਲੇ, ਛੇਤੀ ਨਿਬੇੜੋ ਸਾਡਾ ਮਾਮਲਾ। ਜੀ ਜੀ, ਬਿਲਕੁਲ ਬਿਲਕੁਲ। ਨਾਲੇ ਦੇਖੋ ਤੁਸੀਂ ਸਿੱਖਾਂ ਦੀ ਪਾਰਟੀ ਤੋਂ ਪੰਥਕ ਪਾਰਟੀ ਤੋਂ ਪੰਜਾਬੀ ਪਾਰਟੀ 'ਚ ਤਬਦੀਲ ਹੋ ਗਏ, ਜਾਂ ਉਹ ਵੀ ਚੀਜ਼ ਐਕਸੈਪਟ ਹੋ ਜੂਗੀ, ਪਰ ਕਿਸੇ ਨੇ ਇਹ ਤਾਂ ਨਹੀਂ ਕਿਹਾ ਕਿ ਪੰਜਾਬੀ ਪਾਰਟੀ ਬਣਾ ਕੇ ਤੇ ਉਸ ਤੋਂ ਬਾਅਦ ਤੁਸੀਂ ਇਹਨਾਂ ਮਸਲਿਆਂ ਨੂੰ ਛੋਹਣਾ ਤੱਕ ਨਹੀਂ ਗਾ, ਇਹ ਤਾਂ ਨਹੀਂ। ਫਿਰ ਤਾਂ ਹਾਂਜੀ ਪ੍ਰਵੀਨ ਜੀ, ਪ੍ਰਕਾਸ਼ ਸਿੰਘ ਬਾਦਲ ਨੇ ਬੜੇ ਜ਼ੋਰ ਸ਼ੋਰ ਨਾਲ ਪ੍ਰਚਾਰਿਆ ਜਦੋਂ ਬੀਜੇਪੀ ਨਾਲ ਗੱਠਜੋੜ ਕੀਤਾ, ਲਓ ਜੀ ਹਿੰਦੂ ਸਿੱਖ ਏਕਤਾ। ਹਾਂਜੀ ਹਾਂਜੀ, ਕਿ ਭਰਾਵਾ ਬੀਜੇਪੀ ਔਰ ਅਕਾਲੀ ਦਲ ਦੇ ਮਿਲਣ ਨਾਲ ਹਿੰਦੂ ਸਿੱਖ ਏਕਤਾ ਨਹੀਂ, ਹਿੰਦੂ ਸਿੱਖ ਏਕਤਾ ਤਾਂ ਸਦੀਆਂ ਤੋਂ ਹੈ, ਜਦੋਂ ਇਹ ਦੋਨੇ ਨਹੀਂ ਸੀ, ਜਦੋਂ ਬੀਜੇਪੀ ਇਹ ਪਾਰਟੀਆਂ ਨਾਲ ਕਿਵੇਂ, ਮਤਲਬ ਤੁਸੀਂ ਆਪ ਸਾਨੂੰ ਵੰਡਣ ਦੇ ਰਾਹ ਪੈ ਗਏ ਕਿ ਸਿੱਖ ਅਕਾਲੀ ਨਾਲ ਆਉਣਗੇ ਤੇ ਹਿੰਦੂ ਬੀਜੇਪੀ ਨਾਲ ਜਾਣਗੇ। ਸਹੀ ਸਹੀ, ਬਿਲਕੁਲ। ਇਹ ਤੋਂ ਪਹਿਲਾਂ ਅਕਾਲੀ ਦਲ ਜਿੱਤਦਾ ਰਿਹਾ, ਪੰਜਾਬ 'ਚ ਵੋਟਾਂ ਪੈਂਦੀਆਂ ਨੇ, 92 MLA ਆਪ ਦੇ ਜਿੱਤੇ ਨੇ, ਸਾਰੇ ਪੰਜਾਬ ਨੇ ਵੋਟਾਂ ਪਾਈਆਂ, ਕਿਸੇ ਇਕੱਲੇ ਸਿੱਖਾਂ ਜਾਂ ਹਿੰਦੂਆਂ ਨੇ ਥੋੜਾ ਪਾਤੀਆਂ, ਨਹੀਂ ਪਾਤੀਆਂ। ਇਹ ਵਰਗ ਵੰਡ ਪੰਜਾਬ ਨੂੰ ਕਮਜ਼ੋਰ ਕਰਦੀ ਹੈ। ਬਿਲਕੁਲ ਸਹੀ, ਬਿਲਕੁਲ ਸਹੀ ਜੀ। ਅਗਲੀ ਗੱਲ ਕਰੀਏ ਜਾਂਦੇ ਜਾਂਦੇ ਜ਼ਿਮਨੀ ਚੋਣਾਂ ਦੀ। ਸ਼ਰਮਾ ਜੀ, ਜ਼ਿਮਨੀ ਚੋਣਾਂ ਨੇ ਕਹਿੰਦੇ ਭਾਜਪਾ ਦੇ ਪੰਜਾਬ ਦੇ ਪਿੰਡਾਂ ਦੇ ਵਿੱਚ, ਜਿੱਥੇ ਉਹਨਾਂ ਦਾ ਬਹੁਤ ਜ਼ਿਆਦਾ ਵਿਰੋਧ ਹੁੰਦਾ ਸੀ, ਜਿੱਥੇ ਉਹਨਾਂ ਦੇ ਵਿਰੋਧੀ ਕਿਸਾਨ ਬੈਠੇ ਆ ਔਰ ਕਿਸਾਨਾਂ ਦਾ ਇਹਨਾਂ ਪਿੰਡਾਂ ਦੇ ਵਿੱਚ ਬਹੁਤ ਵੱਡਾ ਵੋਟ ਬੈਂਕ ਆ, ਉੱਥੇ ਕਹਿੰਦੇ ਪੱਕੇ ਪੈਰ ਲਵਾਤੇ। ਮੇਰੇ ਮਨ ਦੇ ਵਿੱਚ ਇਹ ਸਵਾਲ ਸੀਗਾ ਵੀ ਹਲੇ ਤਾਂ ਵੋਟਾਂ ਦੀ ਗਿਣਤੀ ਵੀ ਨਹੀਂ ਹੋਈ ਤੇ ਇਹ ਡਾਟਾ ਕਿੱਥੋਂ ਆ ਗਿਆ? ਬਿਲਕੁਲ ਜੀ, ਇਹ ਪੱਕੇ ਪੈਰੀ ਨੇ ਜੀ। ਔਰ ਇਹ ਜ਼ਿਮਨੀ ਚੋਣਾਂ ਉਹਨਾਂ ਲਈ ਪੰਜਾਬ ਦੇ ਵਿੱਚ ਪਿੰਡਾਂ ਤੋਂ ਅੱਗੇ ਪਿੰਡਾਂ ਦੀਆਂ ਦੇਹਲੀਆਂ ਟੱਪਣ ਦਾ ਰਾਹ ਖੋਲ ਦਿੱਤਾ। ਠੀਕ ਹੈ ਪ੍ਰਵੀਨ ਜੀ, ਜਦੋਂ ਪੰਜਾਬ ਦੇ ਵਿੱਚ ਦੇਸ਼ ਭਰ ਦੀਆਂ ਆਮ ਚੋਣਾਂ ਦੇ ਨਾਲ ਵੋਟਾਂ ਪੈ ਰਹੀਆਂ ਸੀ, 2024 ਦੀਆਂ ਲੋਕ ਸਭਾ ਚੋਣਾਂ, ਉਸ ਸਮੇਂ ਬੀਜੇਪੀ ਇੰਡੀਪੈਂਡੈਂਟ ਲੜੀ ਪੰਜਾਬ 'ਚ, ਆਪਣੇ ਦਮ ਤੇ ਲੜੀ। ਔਰ ਪੰਜਾਬ ਦੇ ਵਿੱਚ ਕਾਂਗਰਸ ਤੇ ਆਪ ਦੇ ਵਿੱਚ ਮੁਕਾਬਲਾ ਮੰਨਿਆ ਜਾ ਰਿਹਾ ਸੀ। ਅਕਾਲੀ ਦਲ ਇੱਕੋ ਸੀਟ ਜਿੱਤਿਆ, ਬੀਜੇਪੀ ਕੋਈ ਸੀਟ ਨਹੀਂ ਜਿੱਤਿਆ, ਪਰ ਬੀਜੇਪੀ ਤਾਂ ਵੀ 3 ਨੰਬਰ ਤੇ, ਅਕਾਲੀ ਚੌਥੇ ਨੰਬਰ ਤੇ। ਉਸ ਸਮੇਂ ਬੀਜੇਪੀ ਨੇ ਆਪਣੇ ਦਮ ਤੇ 19% ਵੋਟ ਲੈ ਕੇ ਕਿਹਾ ਕਿ ਲਓ ਜੀ ਅਸੀਂ ਤੀਜੀ ਧਿਰ ਬਣ ਗਏ। ਇਸ ਜ਼ਿਮਨੀ ਚੋਣਾਂ ਦੇ ਵਿੱਚ ਅਕਾਲੀ ਦਲ ਲੜ ਨਹੀਂ ਰਿਹਾ ਔਰ ਬੀਜੇਪੀ ਹੋ ਸਕਦਾ ਇੱਕ ਵੀ ਸੀਟ ਨਾ ਜਿੱਤੇ। ਆਮ ਆਦਮੀ ਪਾਰਟੀ ਤਾਂ ਕਹਿੰਦੀ ਇਹ ਚਾਰੇ ਸਾਡੀਆਂ ਨੇ, ਸਵੇਰ ਨੂੰ ਪਤਾ ਲੱਗ ਜੂਗਾ, ਹੈ ਨਾ, ਤੇ ਕਾਂਗਰਸੀ ਕਹਿੰਦੇ 2 ਤਾਂ ਛੱਡਦੇ ਨਹੀਂ ਗਏ ਅਸੀਂ, ਜਦੋਂ ਕਿ ਸਪਸ਼ਟ ਕਿਸੇ ਨੂੰ ਨਹੀਂ ਪਤਾ। ਪਰ ਇਸ ਸਾਰੇ ਫਰੇਮ ਦੇ ਵਿੱਚ ਬੀਜੇਪੀ ਕਿਤੇ ਜਿੱਤ ਵਾਲੇ ਮੈਡਲ ਪਾਉਂਦੀ ਨਜ਼ਰ ਨਹੀਂ ਆ ਰਹੀ। ਪਰ ਉਹਦੇ ਬਾਵਜੂਦ ਵੀ ਆਪਾਂ ਇਹ ਚਰਚਾ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਬੀਜੇਪੀ ਦੇ ਪੱਕੇ ਪੈਰ ਜ਼ਿਮਨੀ ਚੋਣਾਂ ਨੇ ਲਵਾਤੇ, ਖਾਸ ਕਰ ਪਿੰਡਾਂ 'ਚ ਐਂਟਰੀ ਕਰਵਾਤੀ। ਅੱਛਾ ਪ੍ਰਵੀਨ ਜੀ, ਮਾਲਵੇ ਦੀਆਂ 2 ਸੀਟਾਂ, ਹਾਂਜੀ, ਔਰ ਮਾਲਵੇ ਦੇ ਤੋਂ ਬਾਹਰ ਜਾ ਕੇ ਜਦੋਂ ਆਪਾਂ ਦੇਖਦੇ ਹਾਂ, ਦੁਆਬੇ ਵਾਲੀ ਸੀਟ ਇਹ ਉਹ ਹੈ ਜਿੱਥੇ ਬੀਜੇਪੀ ਦਾ ਪਹਿਲਾਂ ਵੀ ਆਧਾਰ ਰਿਹਾ। ਇਸ ਖੇਤਰ 'ਚ ਹੁਸ਼ਿਆਰਪੁਰ ਵਾਲੀ ਐਮਪੀ ਤੇ ਮਾਝੇ ਦੇ ਵਿੱਚ ਵੀ ਲੀਕ ਖਿੱਚ ਕੇ ਰਾਜਨੀਤੀ ਹੁੰਦੀ ਰਹੀ ਹੈ। ਪਰ ਮਾਲਵਾ ਬਦਲਾਅ ਲਈ ਜਾਣਿਆ ਜਾਂਦਾ, ਰਾਜਨੀਤੀ ਪਲਟਣ ਲਈ ਜਾਣਿਆ ਜਾਂਦਾ, ਸਿਆਸੀ ਤਜਰਬਿਆਂ ਲਈ ਜਾਣਿਆ, ਕਿਹਨੂੰ ਬਿਠਾਉਣਾ ਹੈ ਤੇ ਕਿਹਨੂੰ ਬਿਠਾਉਣਾ ਉਹ ਤੈਅ ਕਰਨ ਲਈ ਜਾਣਿਆ ਜਾਂਦਾ, ਤੇ ਆਪਣੀ ਸਾਂਝ ਲਈ ਵੀ ਜਾਣਿਆ ਜਾਂਦਾ। ਇਹ ਮਾਲਵਾ ਜਿੱਥੇ ਕਿਸਾਨੀ ਦਾ ਦਬਦਬਾ ਹੈ, ਜਿੱਥੇ ਕਿਸਾਨ ਧਿਰਾਂ ਹਾਵੀ ਵੀ ਨੇ,
ਹਾਂਜੀ ਹਾਂਜੀ ਜਿਨ੍ਹਾਂ ਦੇ ਕਿਹਾ ਤੇ 2024 ਦੇ ਵਿੱਚ ਵੀ ਪਿੰਡਾਂ 'ਚ ਬੀਜੇਪੀ ਵਾਲੇ ਵੜ ਨਹੀਂ ਸਕੇ ਸੀ। ਇਸ ਵਾਰ ਅਕਾਲੀਆਂ ਦੇ ਜਿਵੇਂ ਟੈਂਟ ਲੱਗਦੇ ਸੀ, ਜਿਵੇਂ ਜਾਂ ਇਸ ਵਾਰ ਜ਼ਿਮਨੀ ਚੋਣਾਂ 'ਚ ਕਾਂਗਰਸੀਆਂ ਔਰ ਆਪ ਵਾਲਿਆਂ ਦੇ ਤੰਬੂ ਲਾ ਕੇ ਬੂਥ ਲੱਗੇ ਨੇ, ਉਵੇਂ ਬਰਾਬਰ ਬੀਜੇਪੀ ਦੇ ਬੂਥ ਲੱਗੇ ਸੀ ਪਿੰਡਾਂ 'ਚ। ਪੰਜਾਬ ਦੇ ਮਾਲਵੇ ਦੀਆਂ 2 ਹੀ ਸੀਟਾਂ ਗਿੱਦੜਬਾਹਾ ਤੇ ਬਰਨਾਲਾ ਦੇ ਵਿੱਚ ਭਾਜਪਾ ਦੇ ਬਰਾਬਰ ਉਹੀ ਟੈਂਟ, ਉਹੀ ਕੁਰਸੀਆਂ, ਉਹੀ ਪਕੌੜੇ, ਉਹੀ ਚਾਹ, ਉਹੀ ਬੰਦੇ ਬੈਠੇ ਨਜ਼ਰ ਆਏ। ਹਾਂ, ਲੰਬੇ ਸਮੇਂ ਤੋਂ ਇੱਕ ਨਰੇਟਿਵ ਸਿਰਜਿਆ ਜਾ ਰਿਹਾ ਸੀਗਾ ਕਿ ਪੰਜਾਬ 'ਚ ਤਾਂ ਜੀ ਬੀਜੇਪੀ ਨਾਲ ਸ਼ਹਿਰੀ ਜਾਂਦੇ ਨੇ, ਵਪਾਰੀ ਜਾਂਦੇ ਨੇ, ਹਿੰਦੂ ਜਾਂਦੇ ਨੇ। ਫਿਰ ਇੱਕ ਨਰੇਟਿਵ ਆਉਣ ਲੱਗਿਆ ਕਿ ਪੰਜਾਬ 'ਚ ਤਾਂ ਬੀਜੇਪੀ ਦੀ ਅੱਖ ਜੀ ਦਲਿਤਾਂ ਤੇ ਹੈ ਜੀ, ਉਹਨਾਂ ਦੀ ਰਾਜਨੀਤੀ ਕਰ ਰਹੀ ਹੈ, ਉਹਨਾਂ ਨੂੰ ਨਾਲ ਜੋੜ ਜੂਗੀ, ਖਰੀਦ ਲੂਗੀ ਜੀ, ਲੈ ਲੂਗੀ। ਤੇ ਆ ਮਾਲਵੇ ਦੀਆਂ 2 ਸੀਟਾਂ ਤੇ ਲੱਗੇ ਬੂਥਾਂ ਤੇ ਜਨਰਲ ਵਰਗ ਬੈਠਾ ਸੀ, ਜੱਟ ਭਾਈਚਾਰਾ ਬੈਠਾ ਸੀ, ਸਿੱਖ ਭਾਈਚਾਰਾ ਬੈਠਾ ਸੀ। ਪੰਜਾਬ ਦੇ ਵਿੱਚ ਵੋਟ ਅਸੀਂ ਕਹਿ ਰਹੇ ਹਾਂ ਬੀਜੇਪੀ ਨੂੰ ਹਿੰਦੂ ਪਾਊਗਾ, ਲੀਡਰ ਸਾਰੇ ਸਿੱਖ ਜਾ ਰਹੇ ਸੀਗੇ, ਚਾਹੇ ਉਹ ਅਕਾਲੀਆਂ 'ਚ ਨਿਕਲ ਗਏ, ਚਾਹੇ ਕਾਂਗਰਸ 'ਚੋਂ। ਜਸਦਾ ਟੋੜਾ ਸਾਹਿਬ ਦਾ ਪਰਿਵਾਰ ਚਲਾ ਗਿਆ। ਫਿਰ ਆਪਾਂ ਮਤਲਬ ਕਿਸ ਆਧਾਰ ਤੇ ਆਪਾਂ ਇੱਕ ਵਰਗ ਨੂੰ ਨਿਸ਼ਾਨੇ ਤੇ ਲਈ ਜਾਂਦੇ ਹਾਂ। ਤੇ ਇਸ ਵਾਰ ਚਾਹੇ ਇਹ ਕਹਿ ਦਈਏ ਕਿ ਮਨਪ੍ਰੀਤ ਬਾਦਲ ਕਰਕੇ ਬੈਠ ਗਏ ਜੀ, ਅਸੀਂ ਕਹਿ ਦਈਏ ਕੇਵਲ ਢਿੱਲੋਂ ਕਰਕੇ ਬੈਠ ਗਏ ਜੀ, ਪਰ ਬੈਠੇ ਤਾਂ ਕਮਲ ਦਾ ਫੁੱਲ ਫੜ ਕੇ। ਹਾਂਜੀ ਹਾਂਜੀ, ਬਿਲਕੁਲ ਸਹੀ, ਬਿਲਕੁਲ ਸਹੀ। ਜਿਹੜੇ ਬੂਥਾਂ ਤੇ ਬੈਠੇ ਉਹ ਲੋਕ ਸੀ ਜਿਹੜੇ ਦਿੱਲੀ ਨੂੰ ਟਰੈਲੀਆਂ ਵੀ ਲੈ ਕੇ ਗਏ ਸੀ, ਜਿਹੜੇ ਦਿੱਲੀ ਨੂੰ ਰਾਸ਼ਨ ਵੀ ਭੇਜਦੇ ਸੀ, ਜਿਹੜੇ ਪਿੰਡਾਂ ਦੇ ਗੁਰਦੁਆਰਿਆਂ 'ਚੋਂ ਬੀਜੇਪੀ ਦੇ ਖਿਲਾਫ ਅਨਾਉਂਸਮੈਂਟਾਂ ਵੀ ਕਰਦੇ ਸੀ ਕਿ ਧਾੜ ਵੀ ਚੜੇ ਆਉਂਦੇ ਨੇ, ਹੈਨਾ। ਉਹ ਕੱਲ ਉੱਥੇ ਹੱਥਾਂ ਦੇ ਵਿੱਚ ਇਹਨਾਂ ਦੇ ਪੋਸਟਰ ਫੜ ਕੇ ਬੂਥਾਂ ਦੇ ਉੱਤੇ ਬਰਾਬਰ ਬੈਠੇ ਸੀ ਔਰ ਲੋਕਾਂ ਨਾਲ ਖੇਬੜ ਰਹੇ ਸੀ। ਇਹ ਪੰਜਾਬ ਤੇ ਪਿੰਡਾਂ ਦਾ ਦ੍ਰਿਸ਼ ਸੀ ਗੱਲ। ਸੋ ਇਸ ਲਈ ਜੇ ਉਹ ਕਿਸਾਨੀ ਦੇ ਘਰ ਤੱਕ ਵੜ ਗਏ, ਜੇ ਉਹ ਜੱਟਾਂ ਦੇ ਘਰ ਤੱਕ ਵੜ ਗਏ, ਜੇ ਸਿੱਖੀ ਦੇ ਬੂਹੇ ਤੱਕ ਆ ਗਏ, ਉਹ ਪਾਰਟੀ ਜਿਨ੍ਹਾਂ ਨੂੰ ਮੰਨਿਆ ਜਾ ਰਿਹਾ ਅੱਜ ਦੀ ਕਿ ਘੱਟ ਗਿਣਤੀਆਂ ਤੇ ਹਮਲਾਵਰ ਹੈ, ਕੁਚਲਣ ਵਾਲੇ ਰਾਹ ਤੇ ਹੈ, ਉਹਦੇ ਝੰਡੇ ਬੈਨਰ ਪੰਜਾਬ 'ਚ ਘੱਟ ਗਿਣਤੀ ਵਾਲੇ ਚੱਕ ਕੇ ਬੈਠਣਗੇ ਜੇ, ਹੈਨਾ। ਫਿਰ ਅੰਦਾਜ਼ਾ ਲਾ ਲਓ ਕਿ ਫਿਰ ਪੰਜਾਬ ਦੇ ਪਿੰਡਾਂ 'ਚ ਪੱਕੇ ਪੈਰੀ ਹੋਏ ਕਿ ਨਾ ਹੋਏ। ਨਤੀਜਿਆਂ ਤੋਂ ਮਸਲਾ ਨਹੀਂ ਹੈ ਉਹਨਾਂ ਦਾ। ਉਹ ਨਾ ਜ਼ਿਮਨੀ ਚੋਣਾਂ ਜਿੱਤਣ ਆਏ ਨੇ, ਨਾ ਉਹਨਾਂ ਨੇ 2027 ਜਿੱਤਣ ਦਾ ਇਰਾਦਾ ਰੱਖਿਆ। ਉਹਨਾਂ ਦਾ ਟਾਰਗੇਟ 2032 ਤੇ 2037 ਹੈ। ਸਹੀ ਕਹਿ ਰਹੇ। ਜ਼ਿਮਨੀ ਚੋਣਾਂ ਉਹਨਾਂ ਦੇ ਪੰਜਾਬ 'ਚ ਪੱਕੇ ਪੈਰ ਲਾ ਰਹੀਆਂ। ਨਹੀਂ ਦੇਖੋ, ਇਹ ਤਾਂ ਉਹਨਾਂ ਦੀ ਜਿਵੇਂ ਤੁਸੀਂ ਕਿਹਾ ਨਾ ਵੀ ਉਹ ਜ਼ਿਮਨੀ ਚੋਣਾਂ ਜਿੱਤਣ ਨਹੀਂ ਆਏ, ਤਾਂ ਉਹਨਾਂ ਦਾ ਸਿਆਸੀ ਇਤਿਹਾਸ ਖੋਲ ਕੇ ਦੇਖ ਲਓ। 2 ਸੀਟਾਂ ਤੋਂ ਚੱਲੇ ਉਹ, ਉਹਨਾਂ ਨੇ ਨਤੀਜਿਆਂ ਦੀ ਕਦੇ ਨਹੀਂ ਪਰਵਾਹ ਕੀਤੀ। ਆਪਦਾ ਪੋਲੀਟੀਕਲ ਏਜੰਡਾ ਰਨ ਕਰਦੇ ਆ, ਉਹਨੂੰ ਕਿੰਨੇ % ਅਚੀਵ ਕੀਤਾ ਇਹ ਜ਼ਰੂਰ ਉਹ ਸਮੀਖਿਆ ਕਰਦੇ ਆ ਕਿ ਉਹਦਾ ਅਚੀਵ ਕਿੰਨੇ % ਹੋਇਆ। ਹਰ ਗਏ, ਜ਼ਮਾਨਤਾਂ ਜ਼ਬਤ, ਉਹਨਾਂ ਦੇ ਲਈ ਮੈਟਰ ਹੀ ਕੋਈ ਨਹੀਂਗਾ ਜੀ। ਉਹਨਾਂ ਨੇ ਤਾਂ ਇਹ ਦੇਖਣਾ ਵੀ ਅਗਲੀ ਵਾਰੀ ਵਰਗ ਕਿਹੜਾ ਆਪਣੇ ਨਿਸ਼ਾਨੇ ਤੇ, ਜਿਵੇਂ ਤੁਸੀਂ ਪੇਂਡੂ ਵਰਗ ਦਾ ਇਸ ਵਾਰੀ ਜ਼ਿਕਰ ਕੀਤਾ ਤੇ ਉਹਨੂੰ ਵਰਣਿਤ ਕੀਤਾ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ, ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।